ਜਿਹੜੇ ਮੇਰੇ ਐਡੂਟੇਨਮੈਂਟ ਟੂਲਸ ਆ ਇਹਨਾਂ ਦੇ ਵਿੱਚ ਮੈਂ 4 ਚੀਜ਼ਾਂ ਤੇ ਕੰਮ ਕਰ ਰਿਹਾ, ਜਿਨ੍ਹਾਂ ਦੇ ਵਿੱਚ ਪਹਿਲੀ ਹੈਗੀ ਹੈ ਜੀ ਕਾਰਡਬੋਰਡ ਗੇਮ, ਦੂਜਾ ਹੈਗਾ ਜੀ ਸਾਇੰਟੀਫਿਕ ਸੌਂਗਸ, ਫਿਰ ਜਿੰਗਲਸ ਆਉਂਦੇ ਨੇ, ਚੌਥੇ ਨੰਬਰ ਤੇ ਆਉਂਦੇ ਨੇ ਈ ਮੋਡਿਊਲ। ਸੋ ਇਹਨਾਂ ਦਾ ਅਸੀਂ ਇਸ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਦੇਖਣਾ ਕਿ ਕਿਹੜਾ ਟੂਲ ਇਸ ਵਰਗ ਦੇ ਲੋਕਾਂ ਲਈ ਜਿਹੜਾ ਹੈਗਾ ਜ਼ਿਆਦਾ ਵਧੀਆ ਨਿਕਲ ਕੇ ਆ ਸਕਦਾ, ਤਾਂ ਜੋ ਇੱਕ ਵਾਰੀ ਇਹ ਚੀਜ਼ ਦਾ ਜਦੋਂ ਸਾਨੂੰ ਪਤਾ ਲੱਗ ਗਿਆ ਕਿਹੜੇ ਵਰਗ ਦੇ ਲੋਕਾਂ ਲਈ ਜਿਹੜਾ ਟੂਲ ਜਮਾਂ ਸਹੀ ਹੈ, ਤਾਂ ਅਸੀਂ ਉਸ ਟੂਲ ਤੇ ਕੰਮ ਕਰਕੇ ਉਹਨੂੰ ਉਸ ਮਾਧਿਅਮ ਦੇ ਰਾਹੀਂ ਉਸ 'ਚ ਅਸੀਂ ਜਾਣਕਾਰੀ ਪਹੁੰਚਾਉਣ ਦਾ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ ਜਾਵੇ। 4 ਚੀਜ਼ਾਂ ਜਿੱਦਾਂ ਤੁਸੀਂ ਦੱਸਿਆ, ਬੋਰਡ ਗੇਮ ਬਣਾਈ ਆ, ਜਿੰਗਲ, ਸਾਇੰਟੀਫਿਕ ਸੌਂਗ, ਈ ਮੋਡਿਊਲ, ਉਹ ਸਾਰੇ। ਤੇ ਇਹ ਗੇਮ ਕੀ ਗੇਮ ਜਿਹੜੀ ਉਹ ਬਣਾਈ ਆ ਤੁਸੀਂ, ਮਤਲਬ ਕਿੱਦਾਂ ਇਹ ਕਾਰਡਬੋਰਡ ਗੇਮ ਆ ਤੁਹਾਡੇ ਫੋਨ ਤੇ ਵੀ ਆ ਜਾਂ ਜੇ ਫੋਕਸ ਜਿਹੜਾ ਉਹਦੇ ਕਾਰਡਬੋਰਡ ਗੇਮ ਤੇ? ਇਹ ਜਿਹੜੀ ਅਸੀਂ ਕਹਿੰਦੇ ਆ ਕਿ ਸਨੇਕਸ ਐਂਡ ਲੈਡਰਸ ਗੇਮ ਆ, ਜਿਹੜੀ ਆਪਾਂ ਸਬਸਿਡੀ ਵਾਲੀ ਗੇਮ ਖੇਡਦੇ ਆ, ਕਿ ਉਹਦੇ ਵਿੱਚ ਜੇ ਆਪਾਂ ਦੇਖੀਏ ਵੀ ਜਿਹੜੇ ਲੈਡਰ ਆ, ਜਿਹੜੇ ਪੌੜੀਆਂ ਉਹ ਚੀਜ਼ ਰਿਪਰੈਜ਼ੈਂਟ ਕਰਦੀਆਂ ਵੀ ਜੇ ਅਸੀਂ ਇਹ ਢੰਗ ਅਪਣਾਵਾਂਗੇ ਜੀ ਹਾਂਜੀ, ਤਾਂ ਉਹ ਸਾਡੀ ਕ੍ਰੌਪ ਲਈ, ਸਾਡੀ ਖੇਤੀ ਲਈ ਲਾਹੇਵੰਦ ਕਿਵੇਂ ਰਹਿਣਗੀਆਂ। ਬਟ ਜਿੱਥੇ ਸੱਪਾਂ ਦੀ ਗੱਲ ਕਰੀਏ ਤਾਂ ਸੱਪ ਮਤਲਬ ਵੀ ਉਹਨਾਂ ਨੇ ਤਾਂ ਡਾਂਗੀ ਮਾਰਨਾ, ਉਹਨਾਂ ਨੇ ਨੁਕਸਾਨ ਪਹੁੰਚਾਉਣਾ। ਤਾਂ ਸੱਪਾਂ ਦੇ ਰਾਹੀਂ ਅਸੀਂ ਉਹ ਚੀਜ਼ਾਂ ਦਿਖਾ ਰਹੇ ਹਾਂ ਕਿ ਜੇ ਅਸੀਂ ਇਹ ਚੀਜ਼ਾਂ ਆਪਦੀ ਖੇਤੀ ਦੇ ਵਿੱਚ, ਅਸੀਂ ਇਹ ਆਪਦੀ ਫਾਰਮਿੰਗ ਦੇ ਵਿੱਚ ਕਰਤੀਆਂ ਜਾਂ ਕੀਤੀਆਂ ਤਾਂ ਸਾਨੂੰ ਨੁਕਸਾਨ ਪਹੁੰਚ ਸਕਦਾ। ਫ੍ਰੈਜ਼ਨੋ ਤੇ ਪੰਜਾਬ ਦਾ ਕਹਿੰਦੇ ਮੌਸਮ ਇੱਕੋ ਜਿਹਾ ਲੱਗਦਾ, ਤੁਹਾਨੂੰ ਵੀ ਮਹਿਸੂਸ ਹੋਇਆ ਏਦਾਂ ਹੀ? ਬਿਲਕੁਲ ਜੀ, ਫ੍ਰੈਜ਼ਨੋ ਆ ਕੇ ਮੈਨੂੰ ਲੱਗਦਾ, ਮੈਨੂੰ ਇੱਕ ਦਿਨ ਵੀ ਲੱਗਾ ਹੀ ਨਹੀਂ ਕਿ ਮੈਂ ਅਮਰੀਕਾ ਆਇਆ ਹੋਇਆ। ਮੈਨੂੰ ਇੰਝ ਹੀ ਲੱਗ ਰਿਹਾ ਕਿ ਮੈਂ ਪੰਜਾਬ ਦੇ ਵਿੱਚ ਹੀ ਜਿਹੜਾ ਹੈਗਾ ਆਪਦਾ, ਬਸ ਮੈਨੂੰ ਐ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਸ਼ਹਿਰ ਤੋਂ ਉੱਠ ਕੇ ਮੈਂ ਦੂਜੇ ਸ਼ਹਿਰ 'ਚ ਹੀ ਆਇਆ ਤੇ ਕੋਈ ਜ਼ਿਆਦਾ ਫਰਕ ਲੱਗ ਨਹੀਂ ਰਿਹਾ ਜੀ। ਆਉਂਦਿਆਂ ਨੂੰ ਕਿਸਾਨ ਮੇਲਾ ਵੀ ਦੇਖਣ ਨੂੰ ਮਿਲ ਗਿਆ। ਹਾਂਜੀ, ਮੇਰੀ ਉੱਥੇ ਕਾਫੀ ਜਿਹੜੇ ਹੈਗੇ ਨੇ, ਜਿਹੜੇ ਵਿਗਿਆਨੀ ਆਏ ਸੀ ਜਿਨ੍ਹਾਂ ਨੇ ਆਪਣੇ ਬੂਥ ਲਾਏ ਸੀ, ਮੇਰੀ ਉੱਥੇ ਉਹਨਾਂ ਨਾਲ ਬੜੀ ਵਧੀਆ ਮੁਲਾਕਾਤ ਹੋਈ। ਉਹਨਾਂ ਨੇ ਉਹ ਇਵੈਂਟ ਆਰਗੇਨਾਈਜ਼ ਕਰਾਇਆ, ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਤਰੀਕੇ ਨਾਲ ਮੈਨੂੰ ਵੀ ਉੱਥੇ ਆਉਣ ਦਾ ਮੌਕਾ ਦਿੱਤਾ। ਤੇ ਫਿਰ ਉੱਥੇ ਜਿਹੜੀ ਮੇਰੀ ਗੱਲਬਾਤ ਕਾਫੀ ਵਧੀਆ ਰਹੀ, ਮੈਨੂੰ ਉੱਥੇ ਬਹੁਤ ਕੁਛ ਚੀਜ਼ਾਂ ਦਾ ਪਤਾ ਲੱਗਾ ਮੇਰੇ ਵਾਸਤੇ, ਕਿਉਂਕਿ ਮੇਰੇ ਵਾਸਤੇ ਇੱਥੇ ਫੀਡਬੈਕ ਹੈ ਜਿਹੜੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਇੱਥੋਂ ਦੇ ਐਕਸਪਰਟਸ ਦਾ ਓਪੀਨੀਅਨ ਕੀ ਹੈ ਇਸ ਚੀਜ਼ ਨੂੰ ਲੈ ਕੇ। ਕਿਉਂਕਿ ਜਦੋਂ ਮੈਨੂੰ ਇੱਥੋਂ ਦਾ ਐਕਸਪਰਟਸ ਦਾ ਓਪੀਨੀਅਨ ਮਿਲੂਗਾ, ਮੈਨੂੰ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਮੈਨੂੰ ਜਾਣਕਾਰੀ ਮਿਲੂਗੀ, ਫਿਰ ਹੀ ਉਸ ਜਾਣਕਾਰੀ ਨੂੰ ਜਿਹੜਾ ਮੈਂ ਆਪਦੇ ਟੂਲਸ ਦੇ ਵਿੱਚ ਪਾ ਕੇ ਜਿਹੜਾ ਆਪਾਂ ਕਹਿ ਸਕਦੇ ਕਿ ਬਿਹਤਰ ਬਣਾਉਣ ਦਾ ਕੋਸ਼ਿਸ਼ ਕਰੂੰਗਾ ਮੈਂ। ਉਹਨਾਂ ਨੇ ਮੇਰੇ ਨਾਲ ਬੜੀ ਵਧੀਆ ਗੱਲਬਾਤ ਕੀਤੀ, ਉਹਨਾਂ ਨੇ ਮੇਰੇ ਟੂਲਸ ਉੱਥੇ ਉਹਨਾਂ ਨੂੰ ਦੇਖਿਆ, ਯੂਜ਼ ਕੀਤਾ, ਤੇ ਉਹਨਾਂ ਨੇ ਮੈਨੂੰ ਬੜੀ ਵਧੀਆ ਆਪਦੀ ਰਾਏ ਵੀ ਦੱਸੀ ਕਿ ਤੂੰ ਇਸ ਪੱਖ ਤੇ ਕੰਮ ਕਰ ਲਾ ਜਾਂ ਇਹ ਪੱਖ ਤੇਰਾ ਬਹੁਤ ਵਧੀਆ, ਇਹਨੂੰ ਆਈ ਲੈ ਕੇ ਚੱਲੋ, ਇਸ 'ਚ ਥੋੜ੍ਹੀ ਜਿਹੀ ਇੰਪਰੂਵਮੈਂਟ ਦੀ ਲੋੜ ਆ। ਉਹ ਚੀਜ਼ ਮੈਨੂੰ ਉੱਥੇ ਬਹੁਤ ਵਧੀਆ ਲੱਗੀ ਤੇ ਉੱਥੇ ਹਾਂਜੀ ਮੇਰੀ ਮੁਲਾਕਾਤ ਬਹੁਤ ਵਧੀਆ ਰਹੀ। ਅਸੀਂ ਇਹ ਜਿਹੜੀ ਗੇਮ ਬਣਾਈ ਸੀਗੀ ਜੀ, ਸਭ ਤੋਂ ਪਹਿਲਾਂ ਇਹ ਅਸੀਂ ਬਣਾਈ ਸੀ ਨਰਮੇ ਦੇ ਲਈ। ਹੁਣ ਪੰਜਾਬ ਦੇ ਵਿੱਚ ਜਿਹੜਾ ਨਰਮਾ ਉਹ ਇਨਆਰਗੈਨਿਕ ਕਾਟਨ ਜਿਹੜੀ ਆਪਾਂ ਗੱਲ ਕਰੀਏ ਤਾਂ ਇਨਆਰਗੈਨਿਕ ਪ੍ਰੈਕਟਿਸਿਸ ਦੇ ਨਾਲ ਆ ਵੀ ਤੁਸੀਂ ਆਹ ਫਰਟੀਲਾਈਜ਼ਰ ਪਾਉਣਾ, ਆਹ ਪੈਸਟੀਸਾਈਡ ਪਾਉਣਾ, ਉਸ ਦੇ ਲਈ ਬਣਾਈ। ਫਿਰ ਜਦੋਂ ਅਸੀਂ ਮੱਧ ਪ੍ਰਦੇਸ਼ ਇਹਨੂੰ ਟੈਸਟ ਕੀਤਾ ਤਾਂ ਮੱਧ ਪ੍ਰਦੇਸ਼ ਦੇ ਵਿੱਚ ਆਰਗੈਨਿਕ ਕਾਟਨ ਸੀਗੀ, ਫਿਰ ਅਸੀਂ ਉੱਥੋਂ ਦੇ ਹਿਸਾਬ ਦੇ ਨਾਲ ਬਣਾਈ। ਐਵੇਂ ਹੀ ਅਸੀਂ ਤੰਜ਼ਾਨੀਆ ਦੇ ਵਿੱਚ ਵੀ ਉੱਥੇ ਕੀ ਮੌਸਮ ਆ, ਕਿਹੜੀਆਂ ਤਕਨੀਕਾਂ, ਕਿਹੜੀ ਮਸ਼ੀਨਰੀ ਉੱਥੇ ਅਵੇਲੇਬਲ ਆ, ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ 'ਚ ਰੱਖ ਕੇ ਹੀ ਗੇਮ ਬਣਾਉਂਦੇ ਹਾਂ। ਸਾਡੇ ਨਾਲ ਜਿਵੇਂ ਮੈਂ ਕਹਾਂ ਕਿ ਸਾਡੇ ਨਾਲ ਬੜੇ ਸਬਜੈਕਟ ਮੈਟਰ ਐਕਸਪਰਟਸ ਹੁੰਦੇ ਆ, ਅਸੀਂ ਮਤਲਬ ਇਕੱਲੇ ਐਕਸਟੈਂਸ਼ਨ ਵਾਲੇ ਲੈ ਕੇ ਨਹੀਂ ਕੰਮ ਕਰਦੇ ਕਿ ਬਸ ਅਸੀਂ ਇਹ ਗੇਮ ਨੂੰ ਫੈਲਾਉਣਾ। ਗੇਮ ਨੂੰ ਬਣਾਉਣ ਲਈ ਜਿਹੜੀ ਅਸਲ ਚੀਜ਼ ਜ਼ਰੂਰੀ ਹੈ ਉਹਦੇ ਲਈ ਅਸੀਂ ਪੂਰੀ ਇੱਕ ਟੀਮ ਹੁੰਦੀ ਸਾਡੀ, ਸਾਡੇ ਨਾਲ ਐਗਰੋਨੋਮਿਸਟ ਹੁੰਦੇ ਆ, ਐਂਟੋਮੋਲੋਜਿਸਟ ਹੁੰਦੇ ਆ, ਅਸੀਂ ਸਾਰਿਆਂ ਨੂੰ ਲੈ ਕੇ ਸਾਰਿਆਂ ਦੀ ਜਿਹੜੀ ਹੈਗੀ ਆ ਸਾਂਝੀ ਸਲਾਹ ਦੇ ਨਾਲ ਹੀ ਜਿਹੜੀ ਹੈਗੀ ਆ ਫਿਰ ਗੇਮ ਬਣਾਉਂਦੇ ਆ। ਦੇਖੋ ਜੀ, ਦੁਨੀਆ ਤੇ ਬੜਾ ਕੁਝ ਆਉਂਦਾ, ਬੜਾ ਕੁਝ ਜਾਂਦਾ, ਬਟ ਖੇਤੀ ਇੱਕ ਐਸਾ ਧੰਦਾ ਜਿਹੜਾ ਕਦੇ ਮੁੱਕ ਨਹੀਂ ਸਕਦਾ, ਕਿਉਂਕਿ ਜੇ ਖੇਤੀ ਮੁੱਕ ਗਈ ਤਾਂ ਇਨਸਾਨ ਭੁੱਖਾ ਮਰ ਜਾਊਗਾ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਵਾਉਣ ਜਾ ਰਹੇ ਹਾਂ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਤੋਂ ਇਸ ਟਾਈਮ ਅਮਰੀਕਾ ਦੇ ਵਿੱਚ ਐਕਸਚੇਂਜ ਵੀਜ਼ਾ, ਸਟੂਡੈਂਟ ਵੀਜ਼ਾ ਪ੍ਰੋਗਰਾਮ ਦੇ ਉੱਤੇ ਪਹੁੰਚੇ ਹੋਏ ਸਨੀ ਅਨੁਰੁੱਧ ਸਿੰਘ ਹੋਣਾ ਦੇ ਨਾਲ। ਇਹ ਆਪਣੀ PhD ਇਸ ਮੌਕੇ PAU ਤੋਂ ਕਰ ਰਹੇ ਆ ਤੇ ਇੱਥੇ ਆ ਕੇ ਕਿਸਾਨਾਂ ਦੇ ਲਈ ਐਜੂਕੇਸ਼ਨ ਜਾਂ ਉਹਨਾਂ ਦੀ ਜਿਹੜੀ ਸਮਝ ਆ, ਉਸ ਨੂੰ ਕਿਸਾਨੀ ਸਮਝ ਆ, ਉਸ ਨੂੰ ਕਿੱਦਾਂ ਵਧਾਇਆ ਜਾ ਸਕਦਾ, ਉਸ ਦੇ ਉੱਤੇ ਖਾਸ ਤੌਰ ਦੇ ਉੱਤੇ ਆਪਣੀ ਜਿਹੜੀ ਉਹ ਪੜ੍ਹਾਈ ਕਰ ਰਹੇ ਆ, PhD ਆਪਣੀ ਕਰ ਰਹੇ ਆ, ਥੀਸਿਸ ਉਸ ਦੇ ਉੱਤੇ ਜਿਹੜੇ ਉਹ ਲਿਖ ਰਹੇ ਆ। ਸੋ ਉਸ ਸੰਬੰਧ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਨੀ ਅਨੁਰੁੱਧ ਸਿੰਘ ਹੁਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਸਨੀ ਅਨੁਰੁੱਧ ਸਿੰਘ ਜੀ, ਕਿੱਦਾਂ ਚੱਲ ਰਿਹਾ? ਅਮਰੀਕਾ ਕਦੋਂ ਪਹੁੰਚੇ ਸੀਗੇ ਜੀ? ਅਮਰੀਕਾ ਮੈਂ ਪਹੁੰਚਿਆ ਸੀਗਾ ਜੀ 14 ਫਰਵਰੀ ਨੂੰ, ਤੇ ਉਸ ਤੋਂ ਬਾਅਦ ਫ੍ਰੈਜ਼ਨੋ ਜਿੱਥੇ ਮੇਰਾ ਕੰਮ ਹੈ ਜੀ, ਉੱਥੇ ਮੈਂ 17 ਫਰਵਰੀ ਨੂੰ ਪਹੁੰਚ ਗਿਆ ਸੀਗਾ ਜੀ। ਇੱਥੇ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਚ ਆਏ ਹੋਏ ਆ? ਮੈਂ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਡਾਕਟਰ ਗੁਰੀਤ ਬਰਾੜ ਨੇ, ਉਹਨਾਂ ਦੇ ਨਾਲ ਮੈਂ ਇਸ ਜਿਹੜਾ ਆਪਣਾ ਮੇਰਾ PhD ਦਾ ਪ੍ਰੋਜੈਕਟ ਹੈ ਜੀ,
ਉਸ ਦੇ ਤਹਿਤ ਮੈਂ ਉਹਨਾਂ ਨਾਲ ਕੰਮ ਕਰਨ ਆਇਆ ਹੋਇਆ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ। ਸੋ ਪੀਏਯੂ ਤੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਦਾ ਆਪਸ ਦੇ ਵਿੱਚ ਐਮਓਯੂ ਸਾਈਨਡ ਹੈਗਾ ਇਸ ਹਾਂਜੀ। ਦੇ ਸੰਬੰਧ ਵਿੱਚ? ਹਾਂਜੀ, ਅਸੀਂ ਇੱਕ ਮੇਰੇ ਜਿਹੜੇ ਪੀਐਚਡੀ ਦੇ ਮੇਜਰ ਐਡਵਾਈਜ਼ਰ ਨੇ ਡਾਕਟਰ ਅਨਿਲ ਸ਼ਰਮਾ, ਉਹਨਾਂ ਨੇ ਇੱਕ ਐਮਓਯੂ ਦੇ ਤਹਿਤ ਹੈ ਜਿਹੜਾ ਇਹ ਸਾਡਾ ਪੀਐਚਡੀ ਦਾ ਜਿਹੜਾ ਪ੍ਰੋਜੈਕਟ ਹੈ, ਇਹ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੇ ਸਾਡੀ ਪੀਏਯੂ ਦੇ ਨਾਲ ਜਿਹੜਾ ਹੈਗਾ ਹੈ, ਇਹ ਜੁਆਇੰਟ ਇੱਕ ਕੋਲੈਬੋਰੇਟਿਵ ਸਟੱਡੀ ਹੈ, ਜਿਸ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਮੇਰੀ ਜਿਹੜੀ ਪੀਐਚਡੀ ਦਾ ਥੀਸਿਸ ਦਾ ਵਿਸ਼ਾ ਜੀ, ਕਿ ਮੈਂ ਜਿਹੜੇ ਹੈਗੇ ਆ ਐਡਿਊਟੇਨਮੈਂਟ ਟੂਲਸ, ਜਿਹੜੇ ਦੋ ਵਰਡਸ ਤੋਂ ਅਸੀਂ ਲੈ ਕੇ ਬਣਾਇਆ ਗਿਆ ਕਿ ਐਜੂਕੇਸ਼ਨ ਤੇ ਐਂਟਰਟੇਨਮੈਂਟ, ਜਾਣਕਾਰੀ ਤੇ ਪਲੱਸ ਮਨੋਰੰਜਨ ਦੇ ਨਾਲ ਅਸੀਂ ਕਿਵੇਂ ਜਿਹੜੇ ਕਿਸਾਨ ਨੇ ਉਹਨਾਂ ਦੀ ਨੌਲੇਜ ਦੇ ਵਿੱਚ, ਉਹਨਾਂ ਦੀ ਜਾਣਕਾਰੀ ਦੇ ਵਿੱਚ ਅਸੀਂ ਵਾਧਾ ਕਿਵੇਂ ਕਰ ਸਕਦੇ ਹਾਂ ਨਵੇਕਲੇ ਢੰਗਾਂ ਦੇ ਨਾਲ। ਕਿਉਂਕਿ ਮੇਰਾ ਡਿਪਾਰਟਮੈਂਟ ਹੀ ਐਕਸਟੈਂਸ਼ਨ ਐਜੂਕੇਸ਼ਨ ਪ੍ਰਸਾਰ ਸਿੱਖਿਆ ਦਾ ਹੈ, ਤਾਂ ਸਾਡਾ ਜੋ ਕੰਮ ਹੁੰਦਾ ਹੈ ਕਿ ਸਾਡਾ ਪ੍ਰਸਾਰ ਸਿੱਖਿਆ ਵਿਗਿਆਨੀਆਂ ਦਾ ਕੰਮ ਹੁੰਦਾ ਹੈ ਕਿ ਅਸੀਂ ਜਿਹੜੀ ਜਾਣਕਾਰੀ ਹੈ, ਜਿਹੜੀ ਅਸੀਂ ਆਪਣੀ ਨੌਲੇਜ ਆ, ਉਹ ਫਾਰਮਰਸ ਤੱਕ ਅਸੀਂ ਕਿਵੇਂ ਸੌਖੇ ਤੇ ਵਧੀਆ ਤਰੀਕੇ ਦੇ ਨਾਲ ਪਹੁੰਚਾ ਸਕਦੇ ਆ। ਤਾਂ ਉਸ ਦੇ ਲਈ ਅਸੀਂ ਵੱਖ-ਵੱਖ ਜਿਹੜੀਆਂ ਹੈਗੀਆਂ ਖੋਜਾਂ ਤੇ ਵੱਖ-ਵੱਖ ਨਵੇਂ ਤੇ ਨਵੇਕਲੇ ਢੰਗ ਕੱਢਦੇ ਰਹਿੰਦੇ ਆ, ਤੇ ਉਸ ਦੇ ਵਿੱਚ ਹੀ ਮੇਰੇ ਜਿਹੜੇ ਇਹ ਐਡਿਊਟੇਨਮੈਂਟ ਟੂਲਸ ਨੇ ਉਹਨਾਂ ਨੂੰ ਅਸੀਂ ਲੈ ਕੇ ਜਿਹੜਾ ਇੱਥੇ ਅਸੀਂ ਆਪਦਾ ਟੈਸਟਿੰਗ ਲਈ ਸੋ ਰਵਾਇਤੀ ਢੰਗ ਨਾਲ ਥੋੜੇ ਜਿਹੇ ਵੱਖਰੇ ਜਿਹੜੇ ਤਰੀਕੇ ਹੁੰਦੇ ਆ। ਹਾਂਜੀ, ਕਿਉਂਕਿ ਅਸੀਂ ਦੇਖਦੇ ਆ ਰਹੇ ਹਾਂ ਕਿ ਕੋਈ ਵੀ ਕਾਨਫਰੰਸ ਹੁੰਦੀ ਆ, ਕੋਈ ਵੀ ਲੈਕਚਰ ਹੁੰਦਾ, ਇੱਕ ਜਿਹੜੇ ਸਪੀਕਰ ਨੇ, ਸਪੀਕਰ ਸਾਹਿਬਾਨ, ਉਹ ਆਪਦੀ ਫੀਲਡ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਮੁਹਾਰਤ ਹੁੰਦੀ ਆ, ਉਸ ਸਟੇਜ ਤੇ ਆ ਕੇ ਉਹਨਾਂ ਦਾ ਜਿੰਨਾ ਹੋ ਸਕੇ ਨਵੀਆਂ ਚੀਜ਼ਾਂ ਜਾਂ ਜੋ ਲੋੜੀਂਦਾ ਜਾਣਕਾਰੀ ਆ ਉਹ ਕਿਸਾਨਾਂ ਨੂੰ ਦਿੰਦੇ ਨੇ। ਬਟ ਕਿਤੇ ਨਾ ਕਿਤੇ ਜੋ ਮੈਂ ਓਬਜ਼ਰਵ ਕੀਤਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਦੋਂ ਇੱਕ ਆਪਾਂ ਕਹਿ ਦਈਏ ਰਿਸੋਰਸ ਪਰਸਨ ਸਟੇਜ ਤੇ ਖੜ ਕੇ ਬੋਲ ਰਹੇ ਹੁੰਦੇ ਆ, ਤਾਂ ਕਿਤੇ ਨਾ ਕਿਤੇ ਜਿਹੜੀ ਆਡੀਅנס ਹੁੰਦੀ ਆ, ਉਹ ਹੋ ਸਕਦਾ 10 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ, ਉਹ ਕਿਤੇ ਨਾ ਕਿਤੇ ਥੋੜਾ ਡਿਸਟਰੈਕਟ ਹੋਣ ਲੱਗ ਜਾਂਦੀ ਹੈ, ਕਿਉਂਕਿ ਉਹ ਵਨ ਵੇ ਕਮਿਊਨੀਕੇਸ਼ਨ ਹੁੰਦੀ ਆ, ਤੇ ਕਮਿਊਨੀਕੇਸ਼ਨ ਦੇ ਵਿੱਚ ਮੈਸੇਜ ਦਾ ਰਿਸੀਵਰ ਤੱਕ ਪਹੁੰਚਣਾ ਹੀ ਸਭ ਤੋਂ ਵੱਡਾ ਆਪਾਂ ਕਹਿ ਸਕਦੇ ਆ ਕਿ ਇੱਕ ਐਲੀਮੈਂਟ ਹੁੰਦਾ ਕਿ ਜਦੋਂ ਮੈਸੇਜ ਆਪਣਾ ਸਹੀ ਤਰੀਕੇ ਨਾਲ ਪਹੁੰਚ ਗਿਆ ਤਾਂ ਆਪਣਾ ਕਹਿ ਸਕਦੇ ਕਿ ਸਾਡੀ ਕਮਿਊਨੀਕੇਸ਼ਨ ਵਧੀਆ ਹੋਊਗੀ। ਸੋ ਐਕਸਟੈਂਸ਼ਨ ਦੇ ਵਿੱਚ ਸਾਡਾ ਇਹੀ ਹੁੰਦਾ ਹੈ ਕਿ ਅਸੀਂ ਜਿਹੜਾ ਮੈਸੇਜ ਹੈ ਉਹ ਇਸ ਤਰੀਕੇ ਦਾ ਇੱਕ ਕਮਿਊਨੀਕੇਸ਼ਨ ਚੈਨਲ ਬਣਾਈਏ ਕਿ ਜਿਹਦੇ ਵਿੱਚ ਕੋਈ ਨੋਇਸ ਨਾ ਆ ਸਕੇ, ਕੋਈ ਹਿੰਡਰੈਂਸ ਨਾ ਆ ਸਕੇ, ਤੇ ਕਲੀਅਰ ਕੱਟ ਟਰਾਂਸਪੇਰੈਂਟ ਮੈਸੇਜ ਜਿਹੜਾ ਹੈਗਾ ਸੈਂਡਰ ਤੋਂ ਰਿਸੀਵਰ ਤੱਕ ਹੋ ਸਕੇ। ਸੋ ਰਿਸੀਵਰ ਵਾਲੇ ਐਂਗਲ ਤੋਂ ਆਏ ਤੁਹਾਡਾ ਜਿਹੜਾ ਮੇਨ ਫੋਕਸ ਵੀ, ਹਾਂਜੀ, ਜਿੰਨੇ ਵਿਦਿਆ ਜਾਂ ਜਿੰਨੇ ਐਜੂਕੇਸ਼ਨ ਗ੍ਰਹਿਣ ਕਰਨੀ ਆ ਵੀ ਉਹ ਆਪਣੇ ਪੱਧਰ ਦੇ ਉੱਤੇ ਜਾਂ ਆਪਣੀ ਮਰਜ਼ੀ ਦੇ ਨਾਲ ਜਾਂ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਕਰੇ। ਹਾਂਜੀ, ਕਿਉਂਕਿ ਜਿਹੜੇ ਮੇਰੇ ਐਡਿਊਟੇਨਮੈਂਟ ਟੂਲਸ ਆ, ਇਹਨਾਂ ਦੇ ਵਿੱਚ ਮੈਂ 4 ਚੀਜ਼ਾਂ ਤੇ ਕੰਮ ਕਰ ਰਿਹਾ, ਜਿਨ੍ਹਾਂ ਦੇ ਵਿੱਚ ਪਹਿਲੀ ਹੈਗੀ ਹੈ ਜੀ ਕਾਰਡਬੋਰਡ ਗੇਮ, ਦੂਜਾ ਹੈਗਾ ਜੀ ਸਾਇੰਟਿਫਿਕ ਸੌਂਗਸ, ਫਿਰ ਜਿੰਗਲਸ ਆਉਂਦੇ ਨੇ, ਤੇ ਚੌਥੇ ਨੰਬਰ ਤੇ ਆਉਂਦੇ ਨੇ ਈ ਮੋਡਿਊਲਸ। ਸੋ ਇਹਨਾਂ ਦਾ ਅਸੀਂ ਇਸ ਤੇ ਕੰਮ ਕਰ ਰਹੇ ਹਾਂ, ਤੇ ਅਸੀਂ ਦੇਖਣਾ ਕਿ ਕਿਹੜਾ ਟੂਲ ਕਿਸ ਵਰਗ ਦੇ ਲੋਕਾਂ ਲਈ ਜਿਹੜਾ ਹੈਗਾ ਜ਼ਿਆਦਾ ਵਧੀਆ ਨਿਕਲ ਕੇ ਆ ਸਕਦਾ, ਤਾਂ ਜੋ ਇੱਕ ਵਾਰੀ ਇਹ ਚੀਜ਼ ਦਾ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਕਿਹੜੇ ਵਰਗ ਦੇ ਲੋਕਾਂ ਲਈ ਜਿਹੜਾ ਟੂਲ ਜਮਾਂ ਸਹੀ ਹੈ, ਤਾਂ ਅਸੀਂ ਉਸ ਟੂਲ ਤੇ ਕੰਮ ਕਰਕੇ ਉਹਨੂੰ ਉਸ ਮਾਧਿਅਮ ਦੇ ਰਾਹੀਂ ਉਸ 'ਚ ਅਸੀਂ ਜਾਣਕਾਰੀ ਪਹੁੰਚਾਉਣ ਦਾ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ ਜਾਵੇ। ਅੱਛਾ, ਅਕਸਰ ਜਿਹੜੀ ਚੀਜ਼ ਦੇ ਬਾਰੇ ਗੱਲ ਹੁੰਦੀ ਆ, ਇਹ ਚਲੋ ਤੁਹਾਡੀ ਇਹਦੇ ਤੋਂ ਥੋੜਾ ਡਿਫਰੈਂਟ, ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ, ਤੁਹਾਡੀ ਜਿਹੜੀ ਸਟੱਡੀ ਬਾਰੇ, ਵੀ ਫਰੈਜ਼ਨੋ ਤੇ ਪੰਜਾਬ ਦਾ ਕਹਿੰਦੇ ਵੀ ਮੌਸਮ ਇੱਕੋ ਜਿਹਾ ਲੱਗਦਾ, ਤੁਹਾਨੂੰ ਵੀ ਮਹਿਸੂਸ ਹੋਇਆ ਏਦਾਂ ਹੀ? ਬਿਲਕੁਲ ਜੀ, ਫਰੈਜ਼ਨੋ ਆ ਕੇ ਮੈਨੂੰ ਲੱਗਦਾ, ਮੈਨੂੰ ਇੱਕ ਦਿਨ ਵੀ ਲੱਗਾ ਹੀ ਨਹੀਂ ਕਿ ਮੈਂ ਅਮਰੀਕਾ ਆਇਆ ਹੋਇਆ, ਮੈਨੂੰ ਇੰਝ ਹੀ ਲੱਗ ਰਿਹਾ ਕਿ ਮੈਂ ਪੰਜਾਬ ਦੇ ਵਿੱਚ ਹੀ ਜਿਹੜਾ ਹੈਗਾ ਆਪਦਾ, ਬਸ ਮੈਨੂੰ ਐ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਸ਼ਹਿਰ ਤੋਂ ਉੱਠ ਕੇ ਮੈਂ ਦੂਜੇ ਸ਼ਹਿਰ 'ਚ ਹੀ ਆਇਆ, ਤੇ ਕੋਈ ਜ਼ਿਆਦਾ ਫਰਕ ਲੱਗ ਨਹੀਂ ਰਿਹਾ ਜੀ। ਆਉਂਦਿਆਂ ਨੂੰ ਕਿਸਾਨ ਮੇਲਾ ਵੀ ਦੇਖਣ ਨੂੰ ਮਿਲ ਗਿਆ। ਹਾਂਜੀ, ਉੱਥੇ ਵੀ ਗੱਲਾਂ ਬਾਤਾਂ ਹੋਈਆਂ। ਹਾਂਜੀ, ਉੱਥੇ ਤੁਹਾਡੇ ਨਾਲ ਜਿਹੜੀ ਪਹਿਲੀ ਦੀ ਮੁਲਾਕਾਤ ਹੋਈ ਸੀ? ਹਾਂਜੀ, ਮੇਰੀ ਉੱਥੇ ਕਾਫੀ ਜਿਹੜੇ ਹੈਗੇ ਨੇ ਜਿਹੜੇ ਵਿਗਿਆਨੀ ਆਏ ਸੀ, ਜਿਨ੍ਹਾਂ ਨੇ ਆਪਣੇ ਬੂਥ ਲਾਏ ਸੀ, ਮੇਰੀ ਉੱਥੇ ਉਹਨਾਂ ਨਾਲ ਬੜੀ ਵਧੀਆ ਮੁਲਾਕਾਤ ਹੋਈ, ਜਿਨ੍ਹਾਂ ਨੇ ਉਹ ਇਵੈਂਟ ਆਰਗੇਨਾਈਜ਼ ਕਰਾਇਆ। ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਇੱਕ ਤਰੀਕੇ ਨਾਲ ਮੈਨੂੰ ਵੀ ਉੱਥੇ ਆਉਣ ਦਾ ਮੌਕਾ ਦਿੱਤਾ, ਤੇ ਫਿਰ ਉੱਥੇ ਜਿਹੜੀ ਮੇਰੀ ਗੱਲਬਾਤ ਕਾਫੀ ਵਧੀਆ ਰਹੀ। ਮੈਨੂੰ ਉੱਥੇ ਬਹੁਤ ਕੁਛ ਚੀਜ਼ਾਂ ਦਾ ਪਤਾ ਲੱਗਾ ਮੇਰੇ ਵਾਸਤੇ, ਕਿਉਂਕਿ ਮੇਰੇ ਵਾਸਤੇ ਇੱਥੇ ਫੀਡਬੈਕ ਹੈ ਜਿਹੜੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਇੱਥੋਂ ਦੇ ਐਕਸਪਰਟਸ ਦਾ ਓਪੀਨੀਅਨ ਕੀ ਹੈ ਇਸ ਚੀਜ਼ ਨੂੰ ਲੈ ਕੇ। ਕਿਉਂਕਿ ਜਦੋਂ ਮੈਨੂੰ ਇੱਥੋਂ ਦਾ ਐਕਸਪਰਟਸ ਦਾ ਓਪੀਨੀਅਨ ਮਿਲੂਗਾ, ਮੈਨੂੰ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਮੈਨੂੰ ਜਾਣਕਾਰੀ ਮਿਲੂਗੀ, ਫਿਰ ਹੀ ਉਸ ਜਾਣਕਾਰੀ ਨੂੰ ਜਿਹੜਾ ਮੈਂ ਆਪਦੇ ਟੂਲਸ ਦੇ ਵਿੱਚ ਪਾ ਕੇ ਜਿਹੜਾ ਆਪਾਂ ਕਹਿ ਸਕਦੇ ਕਿ ਬਿਹਤਰ ਬਣਾਉਣ ਦਾ ਕੋਸ਼ਿਸ਼ ਕਰੂੰਗਾ ਮੈਂ। ਤਾਂ ਉਹਨਾਂ ਨੇ ਮੇਰੇ ਨਾਲ ਬੜੀ ਵਧੀਆ ਗੱਲਬਾਤ ਕੀਤੀ, ਉਹਨਾਂ ਨੇ ਮੇਰੇ ਟੂਲਸ ਉੱਥੇ ਉਹਨਾਂ ਨੂੰ ਦੇਖਿਆ, ਯੂਜ਼ ਕੀਤਾ, ਤੇ ਉਹਨਾਂ ਨੇ ਮੈਨੂੰ ਬੜੀ ਵਧੀਆ ਆਪਦੀ ਰਾਏ ਵੀ ਦੱਸੀ ਕਿ ਤੂੰ ਇਸ ਪੱਖ ਤੇ ਕੰਮ ਕਰ ਲਾ, ਜਾਂ ਇਹ ਪੱਖ ਤੇਰਾ ਬਹੁਤ ਵਧੀਆ, ਇਹਨੂੰ ਆਈਂ ਲੈ ਕੇ ਚੱਲੋ, ਇਸ 'ਚ ਥੋੜ੍ਹੀ ਜਿਹੀ ਇੰਪਰੂਵਮੈਂਟ ਦੀ ਲੋੜ ਆ। ਤਾਂ ਉਹ ਚੀਜ਼ ਮੈਨੂੰ ਉੱਥੇ ਬਹੁਤ ਵਧੀਆ ਲੱਗੀ, ਤੇ ਉੱਥੇ ਹਾਂਜੀ ਮੇਰੀ ਮੁਲਾਕਾਤ ਬਹੁਤ ਵਧੀਆ ਰਹੀ। ਇਹ ਜਿਹੜੀ ਕਿਸਾਨਾਂ ਤੱਕ ਆਊਟਰੀਚ ਦੀ ਜਿਹੜੀ ਸਮੱਸਿਆ ਆ, ਉਹ ਉੱਥੇ ਵੀ ਆ, ਉਹ ਇੱਥੇ ਵੀ ਆ?
ਹਾਂਜੀ ਕਿਸਾਨਾਂ ਤੱਕ ਜਿਹੜੀ ਜਾਣਕਾਰੀ ਨੂੰ ਜਿਹੜਾ ਉਹ ਪਹੁੰਚਾਉਣਾ ਹਾਂਜੀ ਮਹਿਕਮਿਆਂ ਦੇ ਲਈ ਔਖਾ ਕੰਮ ਆ, ਜਾਂ ਉਹ ਦੱਸੋ ਇਹ ਆ ਵੀ ਚਲੋ ਤੁਸੀਂ ਇੱਕ ਵੱਖਰੇ ਢੰਗ ਦੀ ਇਜਾਦ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਲੱਭਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਕੋਈ ਵੀ ਤਰੀਕਾ ਜਿਹਦੇ ਨਾਲ ਜਾਣਕਾਰੀ ਉਹਨਾਂ ਤੱਕ ਪਹੁੰਚੇ ਤੇ ਉਹਦਾ ਫਾਇਦਾ ਹੋਵੇ ਉਹਨਾਂ ਨੂੰ, ਉਹ ਵੈਲਕਮ ਹੀ ਆ। ਉਹ ਉਸ ਚੀਜ਼ ਦਾ ਹਰ ਇੱਕ ਜਣਾ ਹੀ ਜਿਹੜਾ ਇਸ ਦੇ ਵਿੱਚ ਸਵਾਗਤ ਕਰੇਗਾ। ਸੋ ਇਹ 4 ਚੀਜ਼ਾਂ ਜਿੱਦਾਂ ਤੁਸੀਂ ਦੱਸਿਆ, ਬੋਰਡ ਗੇਮ ਹਾਂਜੀ ਬਣਾਈ ਆ, ਜਿੰਗਲ, ਸਾਇੰਟੀਫਿਕ Songs, ਸੌਂਗ, ਈ ਮੋਡਿਊਲ, E-module, ਉਹ ਸਾਰੇ। ਸੋ ਇਹ ਗੇਮ ਕੀ ਗੇਮ ਜਿਹੜੀ ਉਹ ਬਣਾਈ ਆ ਤੁਸੀਂ, ਮਤਲਬ ਕਿੱਦਾਂ ਇਹ ਕਾਰਡਬੋਰਡ ਗੇਮ ਹਾਂਜੀ ਇਹ ਤੁਹਾਡੇ ਫੋਨ ਤੇ ਵੀ ਆ ਜਾਂ ਅਜੇ ਫੋਕਸ ਜਿਹੜਾ ਉਹਦੇ ਕਾਰਡਬੋਰਡ ਗੇਮ ਤੇ ਹੀ ਆ? ਅਸੀਂ ਜਦੋਂ ਮੈਂ MSc ਸ਼ੁਰੂ ਕੀਤੀ ਸੀ ਆਪਣੀ ਜੀ, ਉਦੋਂ ਅਸੀਂ ਇਹ ਇੱਕ ਗੇਮ ਬਣਾਉਣ ਦਾ ਮਤਲਬ ਆਈਡੀਆ ਸੋਚਿਆ, ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਇੱਥੇ ਗੱਲ ਕਰ ਚੁੱਕਾ ਜੀ, ਤੁਹਾਨੂੰ ਦੱਸਿਆ ਕਿ ਕਿਤੇ ਨਾ ਕਿਤੇ ਆਡੀਅנס ਆ ਜਦੋਂ ਇੱਕ ਸਪੀਕਰ ਨੂੰ ਲਗਾਤਾਰ 20-25 ਮਿੰਟ ਤੋਂ ਸੁਣਦੀ ਆਉਂਦੀ ਆ, ਤਾਂ ਕਿਤੇ ਨਾ ਕਿਤੇ ਥੋੜੀ ਡਿਸਟਰੈਕਟਿਡ ਫੀਲ ਹੋ ਜਾਂਦੀ ਆ, ਬੋਰ ਹੋ ਜਾਂਦੀ। ਤੁਸੀਂ ਤਾਂ ਵਰਤਣਾ ਨਹੀਂ ਸ਼ਬਦ, ਮੈਂ ਦੱਸ ਦਿੰਦਾ। ਤੇ ਉਹ ਫਿਰ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਇਨਫੋਰਮੇਸ਼ਨ ਦਈਏ ਕਿ ਉਹ ਆਪ ਪੂਰੀ ਤਰ੍ਹਾਂ ਉਸ ਦੇ ਵਿੱਚ ਇਨਵੋਲਵ ਰਹਿਣ, ਇੰਗੇਜ ਰਹਿਣ, ਇੰਟਰੈਕਟ ਉਹਨਾਂ ਨਾਲ ਕੀਤਾ ਜਾਵੇ। ਤਾਂ ਉਦੋਂ ਅਸੀਂ ਸੋਚਿਆ ਕਿ ਕਿਉਂ ਨਾ ਕੁਝ ਉਸ ਤਰੀਕੇ ਨਾਲ ਕੰਮ ਕੀਤਾ ਜਾਵੇ ਕਿ ਅਸੀਂ ਉਹਨਾਂ ਨੂੰ 100% ਹੀ ਉਹਨਾਂ ਦਾ ਧਿਆਨ, ਜੇ 100 ਵੀ ਨਹੀਂ ਤਾਂ 90% ਵੀ ਉਹਨਾਂ ਦਾ ਧਿਆਨ ਉਸ ਚੀਜ਼ ਵੱਲ ਲੈ ਸਕੀਏ। ਤਾਂ ਉਦੋਂ ਉਸ ਦੇ ਲਈ ਮੈਂ ਇਹ ਗੇਮ ਬਣਾਈ। ਇਹ ਜਿਹੜੀ ਅਸੀਂ ਕਹਿੰਦੇ ਆ ਕਿ ਸਨੇਕਸ ਐਂਡ ਲੈਡਰਸ ਗੇਮ ਆ, ਜਿਹੜੀ ਆਪਾਂ ਸਬਸਿਡੀ ਵਾਲੀ ਗੇਮ ਖੇਡਦੇ ਆ, ਕਿ ਉਹਦੇ ਵਿੱਚ ਜੇ ਆਪਾਂ ਦੇਖੀਏ ਵੀ ਜਿਹੜੇ ਲੈਡਰ ਆ, ਜਿਹੜੇ ਪੌੜੀਆਂ ਉਹ ਚੀਜ਼ ਰਿਪਰੈਜ਼ੈਂਟ ਕਰਦੀਆਂ ਵੀ ਜੇ ਅਸੀਂ ਇਹ ਢੰਗ ਅਪਣਾਵਾਂਗੇ ਫਾਇਦਾ ਹੋਊ ਜੀ, ਹਾਂਜੀ, ਤਾਂ ਉਹ ਸਾਡੀ ਕ੍ਰੌਪ ਲਈ, ਸਾਡੀ ਖੇਤੀ ਲਈ ਲਾਹੇਵੰਦ ਕਿਵੇਂ ਰਹਿਣਗੀਆਂ। ਬਟ ਜਿੱਥੇ ਸੱਪਾਂ ਦੀ ਗੱਲ ਕਰੀਏ ਤਾਂ ਸੱਪ ਮਤਲਬ ਵੀ ਉਹਨਾਂ ਨੇ ਤਾਂ ਡੰਗ ਹੀ ਮਾਰਨਾ, ਉਹਨਾਂ ਨੇ ਨੁਕਸਾਨ ਪਹੁੰਚਾਉਣਾ। ਤਾਂ ਸੱਪਾਂ ਦੇ ਰਾਹੀਂ ਅਸੀਂ ਉਹ ਚੀਜ਼ਾਂ ਦਿਖਾ ਰਹੇ ਹਾਂ ਕਿ ਜੇ ਅਸੀਂ ਇਹ ਚੀਜ਼ਾਂ ਆਪਦੀ ਖੇਤੀ ਦੇ ਵਿੱਚ, ਅਸੀਂ ਇਹ ਆਪਦੀ ਫਾਰਮਿੰਗ ਦੇ ਵਿੱਚ ਕਰਤੀਆਂ ਜਾਂ ਕੀਤੀਆਂ ਤਾਂ ਸਾਨੂੰ ਨੁਕਸਾਨ ਪਹੁੰਚ ਸਕਦਾ। ਤਾਂ ਉਹਦੇ ਨਾਲ ਇੱਕ ਖੇਡ ਵੀ ਹੋ ਗਈ, ਮਨੋਰੰਜਨ ਵੀ ਹੋ ਗਿਆ, ਤੇ ਕੁਝ ਸਿੱਖਣ ਨੂੰ ਵੀ ਮਿਲ ਗਿਆ। ਤੇ ਇਹ ਸਾਡੀ ਕਾਰਡਬੋਰਡ ਗੇਮ ਸੀ ਜਿਹੜੀ ਅਸੀਂ ਇਨੀਸ਼ੀਅਲੀ ਬਣਾਈ ਸੀਗੀ। ਫਿਰ ਅਸੀਂ ਕਾਰਡਬੋਰਡ ਗੇਮ ਨੂੰ ਲੈ ਕੇ ਪੰਜਾਬ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਇਹਦੀ ਟੈਸਟਿੰਗ ਕੀਤੀ। ਫਿਰ ਸਾਨੂੰ ਇਸ ਗੇਮ ਨੂੰ ਤੰਜ਼ਾਨੀਆ ਲੈ ਕੇ ਜਾਣ ਦਾ ਮੌਕਾ ਮਿਲਿਆ। ਇਹ ਅਸੀਂ ਜਿਹੜਾ ਪ੍ਰੋਜੈਕਟ ਸੀਗਾ, ਇਹ ਵਰਲਡ ਬੈਂਕ ਦੇ ਪ੍ਰੋਜੈਕਟ ਦੇ ਅੰਡਰ ਇੱਕ ਜਮ੍ਹਾਂ ਕੀਤਾ ਸੀ, ਜਿਸ 'ਚ ਸਾਡੀ ਟੀਮ ਦੇ ਵਿੱਚ ਜਿਹੜੇ ਮਤਲਬ ਮੇਰੇ ਮੇਜਰ ਐਡਵਾਈਜ਼ਰ ਡਾਕਟਰ ਅਨਿਲ ਸ਼ਰਮਾ ਸੀਗੇ, ਇੱਕ ਸਾਡੇ ਨਾਲ ਸਵਿਟਜ਼ਰਲੈਂਡ ਤੋਂ ਬਰਨ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਿਸ ਦੇ ਵਿੱਚ ਡਾਕਟਰ ਗੁਰਬੀਰ ਸਿੰਘ ਭੁੱਲਰ ਜੀ ਵੀ ਸੀਗੇ ਸਾਡੇ ਨਾਲ। ਤੇ ਅਸੀਂ ਇਸ ਪ੍ਰੋਜੈਕਟ ਨੂੰ ਉਦੋਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਟੈਸਟ ਕੀਤਾ, ਫਿਰ ਅਸੀਂ ਇਹਨੂੰ ਮੱਧ ਪ੍ਰਦੇਸ਼ ਲੈ ਕੇ ਗਏ, ਫਿਰ ਤੰਜ਼ਾਨੀਆ ਲੈ ਕੇ ਗਏ। ਤਾਂ ਉੱਥੇ ਇਸ ਗੇਮ ਨੂੰ ਬੜਾ ਮਤਲਬ ਆਪਾਂ ਕਹਿ ਸਕਦੇ ਕਿ ਭਰਵਾਂ ਹੰਗਾਰਾ ਮਿਲਿਆ। ਇੱਥੇ ਅਮਰੀਕਾ ਦੇ ਵਿੱਚ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ, ਅਮਰੀਕਾ ਤੇ ਇੰਡੀਆ ਦੇ ਵਿੱਚ ਤਾਂ ਇਸ ਖੇਡ ਦਾ ਜਿਹੜਾ ਜ਼ਿਕਰ ਹੈ, ਜੇ ਅਸੀਂ ਲਿਟਰੇਚਰ ਖੋਲ ਕੇ ਵੇਖੀਏ ਤਾਂ 1600 ਦੇ ਵਿੱਚ ਜਿਹੜਾ ਇਹ 1600 ਆਪਾਂ ਸੈਂਚਰੀ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਇਸ ਖੇਡ ਬਾਰੇ। ਅੱਛਾ, ਹਾਂਜੀ, ਸਨੇਕਸ ਐਂਡ ਲੈਡਰਸ ਗੇਮ ਵਿੱਚ। ਤੇ ਅਮਰੀਕਾ ਦੇ ਵਿੱਚ ਵੀ ਕਾਫੀ ਇਹ ਗੇਮ ਫੈਮਿਲੀਅਰ ਹੈ। ਬਟ ਜਦੋਂ ਅਸੀਂ ਤੰਜ਼ਾਨੀਆ ਦੇ ਵਿੱਚ ਇਸ ਗੇਮ ਨੂੰ ਲਾਂਚ ਕੀਤਾ ਤਾਂ ਉੱਥੇ ਉਹਨਾਂ ਲਈ ਇਹ ਗੇਮ ਬਿਲਕੁਲ ਨਵੀਂ ਸੀ, ਕਿਉਂਕਿ ਉੱਥੇ ਇਹ ਸਬਸਿਡੀ ਦਾ ਜਿਹੜਾ ਕਨਸੈਪਟ ਸੀ ਉਹ ਕਦੇ ਪਹੁੰਚਿਆ ਹੀ ਨਹੀਂ। ਤੇ ਉਹ ਆਪਾਂ ਜਿਵੇਂ ਆਪਦੀ ਤਲੀ ਤੇ ਡਾਈਸ ਰੋਲ ਕਰਕੇ ਸੁੱਟਦੇ ਆ ਨੰਬਰ, ਉੱਥੇ ਉਹਨਾਂ ਨੂੰ ਡਾਈਸ ਰੋਲ ਵੀ ਨਹੀਂ ਸੀ ਕਰਨਾ ਆ ਰਿਹਾ। ਤਾਂ ਉੱਥੇ ਉਹ ਕੀ ਕਰਦੇ ਸੀ, ਗਲਾਸ ਦੇ ਵਿੱਚ ਡਾਈਸ ਪਾ ਕੇ ਗਲਾਸ ਦੇ ਖੁੱਲੇ ਮੂੰਹ ਵਾਲੇ ਪਾਸੇ ਹੱਥ ਰੱਖ ਕੇ ਤੇ ਗਲਾਸ ਨੂੰ ਹਿਲਾਉਂਦੇ ਸੀ, ਤੇ ਫਿਰ ਗਲਾਸ ਨੂੰ ਮੁੱਦਾ ਰੱਖਦੇ ਨੇ, ਜਿਹੜਾ ਨੰਬਰ ਆਇਆ ਉਵੇਂ ਗੇਮ ਖੇਡ ਰਹੇ ਸੀ। ਤਾਂ ਉਹਨਾਂ ਲਈ ਇਹ ਚੀਜ਼ ਬੜੀ ਨਵੀਂ ਸੀ ਤੇ ਉਹਨਾਂ ਨੂੰ ਇਹ ਚੀਜ਼ ਬੜੀ ਪਸੰਦ ਆਈ। ਸੋ ਉੱਥੇ ਦੇ ਜਿਹੜੇ ਤੰਜ਼ਾਨੀਆ ਦੇ ਕਿਸਾਨ ਆ, ਉਹਨਾਂ ਨੇ ਯੂਜ਼ ਕੀਤਾ। ਹਾਂਜੀ, ਉੱਥੇ ਜਿਹੜਾ ਤੁਹਾਡਾ, ਕਿਉਂਕਿ ਜਿਹੜਾ PAU ਦੀਆਂ ਸਿਫਾਰਿਸ਼ਾਂ ਹੋਣਗੀਆਂ ਇਹ ਤਾਂ ਪੰਜਾਬ ਦੇ ਹਿਸਾਬ ਦੇ ਨਾਲ ਹੋਣਗੀਆਂ, ਹਾਂਜੀ ਹਾਂਜੀ, ਕੀ ਉਹ ਸੇਮ ਹੀ ਸਿਫਾਰਿਸ਼ਾਂ ਉੱਥੇ ਵੀ ਲਾਗੂ ਹੋ ਜਾਂਦੀਆਂ? ਜਿਹੜਾ ਅਸੀਂ ਇਹ ਜਿਹੜੀ ਗੇਮ ਬਣਾਈ ਸੀਗੀ ਜੀ, ਸਭ ਤੋਂ ਪਹਿਲਾਂ ਇਹ ਅਸੀਂ ਬਣਾਈ ਸੀ ਨਰਮੇ ਦੇ ਲਈ। ਹੁਣ ਪੰਜਾਬ ਦੇ ਵਿੱਚ ਜਿਹੜਾ ਨਰਮਾ, ਉਹ ਇਨਆਰਗੈਨਿਕ ਕਾਟਨ ਜਿਹੜੀ ਆਪਾਂ ਗੱਲ ਕਰੀਏ ਤਾਂ ਇਨਆਰਗੈਨਿਕ ਪ੍ਰੈਕਟਿਸਿਸ ਦੇ ਨਾਲ ਆ ਵੀ ਤੁਸੀਂ ਆਹ ਫਰਟੀਲਾਈਜ਼ਰ ਪਾਉਣਾ, ਆਹ ਪੈਸਟੀਸਾਈਡ ਪਾਉਣਾ, ਉਸ ਦੇ ਲਈ ਬਣਾਈ। ਫਿਰ ਜਦੋਂ ਅਸੀਂ ਮੱਧ ਪ੍ਰਦੇਸ਼ ਇਹਨੂੰ ਟੈਸਟ ਕੀਤਾ ਤਾਂ ਮੱਧ ਪ੍ਰਦੇਸ਼ ਦੇ ਵਿੱਚ ਆਰਗੈਨਿਕ ਕਾਟਨ ਸੀਗੀ। ਫਿਰ ਅਸੀਂ ਉੱਥੋਂ ਦੇ ਹਿਸਾਬ ਦੇ ਨਾਲ ਬਣਾਈ। ਐਵੇਂ ਹੀ ਅਸੀਂ ਤੰਜ਼ਾਨੀਆ ਦੇ ਵਿੱਚ ਵੀ ਉੱਥੇ ਕੀ ਮੌਸਮ ਆ, ਕਿਹੜੀਆਂ ਤਕਨੀਕਾਂ, ਕਿਹੜੀ ਮਸ਼ੀਨਰੀ ਉੱਥੇ ਅਵੇਲੇਬਲ ਆ, ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ 'ਚ ਰੱਖ ਕੇ ਹੀ ਗੇਮ ਬਣਾਉਂਦੇ ਹਾਂ। ਸਾਡੇ ਨਾਲ ਜਿਵੇਂ ਮੈਂ ਕਹਾਂ ਕਿ ਸਾਡੇ ਨਾਲ ਬੜੇ ਸਬਜੈਕਟ ਮੈਟਰ ਐਕਸਪਰਟਸ ਹੁੰਦੇ ਆ। ਅਸੀਂ ਮਤਲਬ ਇਕੱਲੇ ਐਕਸਟੈਂਸ਼ਨ ਵਾਲੇ ਲੈ ਕੇ ਨਹੀਂ ਕੰਮ ਕਰਦੇ ਕਿ ਬਸ ਅਸੀਂ ਇਹ ਗੇਮ ਨੂੰ ਫੈਲਾਉਣਾ। ਗੇਮ ਨੂੰ ਬਣਾਉਣ ਲਈ ਜਿਹੜੀ ਅਸਲ ਚੀਜ਼ ਜ਼ਰੂਰੀ ਆ, ਉਹਦੇ ਲਈ ਅਸੀਂ ਪੂਰੀ ਇੱਕ ਟੀਮ ਹੁੰਦੀ ਸਾਡੀ, ਕਿ ਸਾਡੇ ਨਾਲ ਐਗਰੋਨੋਮਿਸਟ ਹੁੰਦੇ ਆ, ਐਂਟੋਮੋਲੋਜਿਸਟ ਹੁੰਦੇ ਆ। ਅਸੀਂ ਸਾਰਿਆਂ ਨੂੰ ਲੈ ਕੇ, ਸਾਰਿਆਂ ਦੀ ਜਿਹੜੀ ਹੈਗੀ ਆ ਸਾਂਝੀ ਸਲਾਹ ਦੇ ਨਾਲ ਹੀ ਜਿਹੜੀ ਹੈਗੀ ਆ ਫਿਰ ਗੇਮ ਬਣਾਉਂਦੇ ਆ। ਜਦੋਂ ਅਸੀਂ ਇਹਦੇ ਵਿੱਚ ਆਪਦੇ ਵੱਲੋਂ ਸਾਨੂੰ ਜਿੰਨੀ ਜਾਣਕਾਰੀ ਮਿਲਦੀ ਹੈ, ਅਸੀਂ ਉਹ ਇਹਦੇ 'ਚ ਇਨਕਲੂਡ ਕਰਕੇ ਫਿਰ ਅਸੀਂ ਉਹਨਾਂ ਐਕਸਪਰਟਸ ਨੂੰ ਰੀਚ ਕਰਦੇ ਹਾਂ ਕਿ ਬਈ
ਤੁਹਾਨੂੰ ਇੱਥੋਂ ਦੇ ਅਸਲੀ ਹਾਲਾਤਾਂ ਬਾਰੇ ਪਤਾ। ਸਾਨੂੰ ਜਿੰਨਾ ਕੁ ਇੰਟਰਨੈਟ ਤੋਂ, ਕਿਤਾਬਾਂ ਤੋਂ ਜਾਂ ਕਿਸੇ ਨਾਲ ਗੱਲਬਾਤ ਕਰਕੇ ਪਤਾ ਲੱਗਿਆ, ਅਸੀਂ ਓਨਾ ਇਸ ਇਨਫੋਰਮੇਸ਼ਨ ਨੂੰ ਗੇਮ ਦੇ ਵਿੱਚ ਪਾਤਾ। ਹੁਣ ਇਹਦੇ 'ਚ ਕੀ ਚੀਜ਼ਾਂ ਗਲਤ ਹੈ, ਕੀ ਚੀਜ਼ਾਂ ਸਹੀ ਹੈ ਤੇ ਕਿਹੜੀਆਂ ਹੋਰ ਚੀਜ਼ਾਂ ਇਹਦੇ 'ਚ ਅਸੀਂ ਪਾ ਸਕਦੇ ਹਾਂ, ਉਹ ਤੇ ਹੁਣ ਤੁਸੀਂ ਸਾਨੂੰ ਆਪਣੀ ਰਾਏ ਦਿਓ। ਠੀਕ ਆ। ਉਹ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਜੇ ਹੀ ਕੋਈ ਵਰਤਣਾ ਚਾਹੁੰਦਾ ਤੁਹਾਡੀ ਇਹ ਗੇਮ ਨੂੰ ਇੱਥੇ, ਉਹ ਕੀ ਕੋਈ ਐਪ ਆ ਇਹਦੇ ਲਈ, ਜਾਂ ਫਿਰ ਇਹ ਕਾਰਡਬੋਰਡ ਆਰਡਰ ਕਰਨਾ ਪੈਣਾ ਆ ਬੋਰਡ ਗੇਮ, ਜਾਂ ਕੀ ਹਾਂਜੀ। ਚੱਕਰ ਆ? ਮੈਂ ਉਹੀ ਦੱਸ ਰਿਹਾ ਸੀਗਾ ਕਿ ਜਦੋਂ ਅਸੀਂ ਇਹ ਕਾਰਡਬੋਰਡ ਗੇਮ ਬਣਾਈ, ਮੈਂ ਇਹਨਾਂ ਨੂੰ ਇਸ ਗੇਮ ਨੂੰ ਟੈਸਟਿੰਗ ਕਰਨ ਲਈ ਲੈ ਕੇ ਗਿਆ ਫੀਲਡ ਦੇ ਵਿੱਚ, ਤਾਂ ਮੈਨੂੰ ਇਹ ਲੱਗਾ ਵੀ ਕਿਸਾਨਾਂ ਨੂੰ ਤਾਂ ਬਹੁਤ ਪਸੰਦ ਆਈ ਇਹ ਗੇਮ, ਬਟ ਹਰ ਟਾਈਮ ਕਾਰਡਬੋਰਡ ਗੇਮ ਨੂੰ ਨਾਲ ਚੱਕ ਕੇ ਕੈਰੀ ਕਰਨਾ ਜਿਹੜਾ ਉਹ ਪੋਸੀਬਲ ਨਹੀਂ ਹੈਗਾ। ਸੋ ਕਿਹੜੀ ਚੀਜ਼ ਹੈ ਜਿਹੜੀ ਆਪਾਂ ਆਪਦੇ ਨਾਲ 24 ਘੰਟੇ ਵਾਂਗੂ ਹੀ ਰੱਖਦੇ, ਉਹ ਹੈਗਾ ਮੋਬਾਈਲ ਫੋਨ। ਫਿਰ ਹੁਣ ਇਸ ਗੇਮ ਦੀ ਜਿਹੜੀ ਐਪ ਵੀ ਬਣ ਚੁੱਕੀ ਹੈ ਜੀ। ਹੁਣ ਇਹ ਐਪ ਬਣਨ ਦੇ ਨਾਲ ਜੋ ਮੈਨੂੰ ਇੱਕ ਚੀਜ਼ ਪਹਿਲਾਂ ਰਿਅਲਾਈਜ਼ ਹੋਈ ਵੀ ਸਭ ਤੋਂ ਜ਼ਰੂਰੀ ਆਪਣੇ ਲਈ ਹੁੰਦਾ ਕਿ ਆਪਾਂ ਇੱਕ ਜਿਹੜਾ ਆਈਡੀਆ ਬਣਾ ਲਿਆ, ਉਸ ਤੇ ਕੰਮ ਕਰ ਲਿਆ, ਉਹ ਆਈਡੀਆ ਕੋਈ ਚੋਰੀ ਨਾ ਕਰ ਲੇ, ਵੀ ਆਪਣੀ ਇੰਨੇ ਚਿਰ ਦੀ ਮਿਹਨਤ ਆ ਕਿ ਉਹ ਚੋਰੀ ਨਾ ਕਰ ਲੇ। ਹੁਣ ਇਹਦੇ ਲਈ ਲੀਗਲ ਟਰਮਸ ਦੇ ਵਿੱਚ ਸਿਕਿਉਰਿਟੀ ਲਈ ਇਹਦਾ ਪਹਿਲਾਂ ਮੈਂ ਕਾਪੀਰਾਈਟ ਫਾਈਲ ਕੀਤਾ ਸੀ। ਉਹਨੂੰ ਮੇਰੇ ਕੋਲੇ ਕਾਪੀਰਾਈਟ ਇਸ ਗੇਮ ਦਾ ਆ ਗਿਆ। ਹੁਣ ਮੈਨੂੰ ਮਤਲਬ ਉਸ ਚੋਂ ਮੈਂ ਸਿਕਿਉਰ ਹਾਂ ਕਿ ਮੇਰਾ ਕੋਈ ਆਈਡੀਆ ਹੁਣ ਇਹ ਆਪਦੇ ਨਾਮ ਤੇ ਲੈ ਕੇ ਨਹੀਂ ਕਰ ਸਕਦਾ। ਹੁਣ ਇਹਦੀ ਜਿਹੜੀ ਐਪ ਸਾਡੀ ਬਣ ਗਈ ਹੈ ਤੇ ਹੁਣ ਬਹੁਤ ਥੋੜੇ ਚਿਰ ਦੇ ਵਿੱਚ ਅਸੀਂ ਇਹਨੂੰ ਜਿਹੜਾ ਹੈਗਾ ਗੂਗਲ ਪਲੇ ਸਟੋਰ ਤੇ ਐਪ ਸਟੋਰ ਤੇ ਅਪਲੋਡ ਕਰ ਦਾਂਗੇ। ਲਾਂਚ ਕਰਨੀ ਹੈ? ਹਾਂਜੀ, ਠੀਕ ਆ। ਅਜੇ ਟੈਸਟਿੰਗ ਫੇਜ਼ 'ਚ ਮਤਲਬ ਤੁਹਾਡੇ ਫੋਨ ਜਾਂ ਜਿਨ੍ਹਾਂ ਨੂੰ ਤੁਸੀਂ ਘੱਲੀ ਹੈ ਟੈਸਟ ਕਰਨ ਲਈ, ਉਹਨਾਂ ਕੋਲ ਮੌਜੂਦ ਹੋਊਗੀ? ਉਹਨਾਂ ਕੋਲੇ ਹਾਂਜੀ, ਉਹਨਾਂ ਕੋਲੇ ਮੌਜੂਦ ਆ ਤੇ ਉਹ ਇਸ ਗੇਮ ਨੂੰ ਜਿਹੜਾ ਹੈਗਾ ਯੂਜ਼ ਕਰ ਰਹੇ, ਖੇਡ ਰਹੇ ਆ। ਨਹੀਂ ਚਲੋ ਬਹੁਤ ਵਧੀਆ, ਚਲੋ ਉਪਰਾਲੇ ਆ, ਵੱਖ-ਵੱਖ ਢੰਗ ਦੇ ਨਾਲ ਇਹ ਕੋਸ਼ਿਸ਼ ਕਰ ਰਹੇ ਆ ਕਿਸਾਨਾਂ ਤੱਕ ਜਿਹੜੀ ਉਹ ਜਾਣਕਾਰੀ ਲੈ ਕੇ ਆਉਣ ਦੇ ਲਈ। ਤੇ ਆ ਕੇ ਖੇਤਾਂ 'ਚ ਗੇੜਾ ਵੱਜਾ, ਖੇਤਾਂ ਦੀ ਇੱਥੇ ਦੀ ਖੇਤੀ ਤੇ ਉੱਥੇ ਦੀ, ਕਿਉਂਕਿ ਜਿਹੜਾ ਵੀ ਆਉਂਦਾ ਆ ਉਹਦੇ ਲਈ ਇਹ ਜਾਣਨਾ ਹੁੰਦਾ ਵੀ ਅੱਛਾ ਉੱਥੇ ਖੇਤੀ ਕਿੱਦਾਂ ਹੁੰਦੀ। ਤੁਸੀਂ ਹੁਣ ਖੇਤਾਂ ਦੇ ਨਾਲ ਵਾਹ ਵਾਸਤਾ ਆ, ਇੱਥੇ ਮਸ਼ੀਨਰੀ ਮਿਲਾਂ ਦਾ ਜ਼ਿਆਦਾ ਹੀ ਆ ਉੱਥੇ ਨਾਲੋਂ। ਹੋਰ ਕੀ ਤੁਸੀਂ ਚੀਜ਼ਾਂ ਦਾ ਜਿਹੜਾ ਉਹ ਨੋਟ ਕੀਤਾ ਹੈ? ਇੱਥੇ ਖੇਤੀ ਤੇ ਪੰਜਾਬ ਦੀ ਖੇਤੀ ਦੇ ਵਿੱਚ ਬਹੁਤ ਫਰਕ ਹੈ ਜੀ। ਮੈਂ ਇਹ ਗੱਲ ਕਹਿ ਸਕਦਾ ਵੀ ਇੱਥੋਂ ਦੇ ਜਿਹੜੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਨੌਲੇਜੇਬਲ ਆ, ਜੇ ਅਸੀਂ ਉੱਥੋਂ ਦੇ ਕਿਸਾਨਾਂ ਦੇ ਤੁਲਨਾ ਕਰੀਏ ਤਾਂ। ਤੁਲਨਾ ਕਰੀਏ ਜੀ। ਕਿਉਂਕਿ ਇੱਥੋਂ ਦੇ ਜਿਹੜੇ ਕਿਸਾਨ ਆ ਉਹ ਉਹਨਾਂ ਨੇ ਪੈਸਟ ਕੰਟਰੋਲ ਐਡਵਾਈਜ਼ਰ ਤਾਂ ਰੱਖੇ ਹੋਏ ਆ, ਬਟ ਉਹ ਹਰੇਕ ਚੀਜ਼ ਪੁੱਛ ਕੇ ਚੱਲਦੇ ਆ ਕਿ ਆਹ ਕਿਉਂ ਹੈ, ਅਸੀਂ ਇਹ ਚੀਜ਼ ਕਿਉਂ ਕਰੀਏ, ਆਹ ਸਪਰੇ ਇੰਨੀ ਮਾਤਰਾ 'ਚ ਹੀ ਕਿਉਂ ਕਰਨੀ ਹੈ ਜੀ, ਅਸੀਂ ਆਹ ਵਾਲੀ ਵਰਤ ਲਈ। ਮਤਲਬ ਹਰ ਚੀਜ਼ ਤੇ ਕੁਐਸਚਨਿੰਗ ਜਿਹੜੀ ਹੈਗੀ ਉਹ ਚੱਲ ਰਹੀ ਆ। ਈਵਨ ਕਿ ਮੈਂ ਇੱਥੇ ਕੁਛ ਆਪਾਂ ਕਹੀਏ ਸੈਸ਼ਨਸ ਵੀ ਅਟੈਂਡ ਕੀਤੇ ਆ, ਕੁਛ ਇਵੈਂਟਸ ਹੁੰਦੇ ਸੀਗੇ ਵੀ ਕੋਈ ਸਟੋਨ ਫਰੂਟ ਡੇ ਦਾ ਇਵੈਂਟ ਹੋ ਗਿਆ, ਜੂਜੂਬੀ ਦਾ ਇਵੈਂਟ ਹੋ ਗਿਆ, ਹੋਰ ਬੜੇ ਇਵੈਂਟ ਮੈਂ ਅਟੈਂਡ ਕੀਤੇ ਆ। ਤਾਂ ਇੱਥੇ ਜਿਹੜਾ Q&A ਰਾਊਂਡ ਹੈ ਨਾ, ਉੱਥੇ ਮਤਲਬ ਮੈਨੂੰ ਲੱਗਦਾ ਕਿਸਾਨਾਂ ਦੇ ਵਿੱਚ ਆਪਸੀ ਇੱਕ ਕੰਪੀਟੀਸ਼ਨ ਚੱਲ ਰਿਹਾ ਕਿ ਵੱਧ ਕੁਐਸਚਨ ਮੈਂ ਪੁੱਛਾਂ, ਕਿਹੜਾ ਪੁੱਛੇ, ਵੀ ਉਹ ਜਗਿਆਸੂ ਇੰਨੇ, ਉਹਨਾਂ ਦੀ ਕਿਉਰਿਓਸਿਟੀ ਫੈਕਟਰ ਇੰਨਾ ਜ਼ਿਆਦਾ ਆਇਆ ਹੋਇਆ ਕਿ ਉਹ ਹਰ ਚੀਜ਼ ਤੇ ਕੁਐਸਚਨ ਪੁੱਛਦੇ ਪਏ ਆ। ਉੱਥੇ ਜਿਹੜਾ ਸਾਡਾ ਇਹ ਸਿਸਟਮ ਹੈ ਜੀ, ਉਹ ਮੋਸਟਲੀ ਪ੍ਰਾਈਵੇਟ ਡੀਲਰਾਂ ਨੇ ਕੈਪਚਰ ਕੀਤਾ ਹੋਇਆ ਸਾਡੇ ਪੰਜਾਬ ਵਿਚਾਲੇ। ਹਾਂਜੀ, ਸੈਂਟਰ ਦੇ ਵਿੱਚ ਮਤਲਬ ਐਜੂਕੇਟਰ ਤੋਂ ਲੈ ਕੇ ਵਿਚਾਲੇ ਹੈ ਨਹੀਂ ਹੈ। ਉੱਥੇ ਉਹ ਚੀਜ਼ ਨਾ, ਜਿਹੜੇ ਸਮਾਲ ਆਪਾਂ ਕਹਿ ਦਈਏ ਸਮਾਲ ਫਾਰਮਰਸ ਹੈ ਜੀ, ਉਹ ਵਿਚਾਰੇ ਇਨਪੁਟ ਡੀਲਰਾਂ ਤੇ ਡਿਪੈਂਡੈਂਟ ਆ। ਉਹਨਾਂ ਨੇ ਜਾ ਕੇ ਡੀਲਰ ਨੂੰ ਬਸ ਇਹ ਗੱਲ ਕਹਿੰਦੇ ਆ ਉੱਥੇ ਕਿ ਵੀ ਸਾਡੇ ਜੀ ਆਹ ਸੁੰਡੀ ਪੈ ਗਈ, ਗੁਲਾਬੀ ਸੁੰਡੀ ਹੋ ਗਈ, ਭੂਰੀ ਜੂੰ ਹੋ ਗਈ। ਉਹਨਾਂ ਨੇ ਬਸ ਕਹਿ ਦੇਣਾ ਵੀ ਤੁਸੀਂ ਆਹ ਸਪਰੇ ਵਰਤ ਲਓ, ਜਿੱਤੋਂ ਵੱਧ ਪੈਸੇ ਮੁਨਾਫਾ। ਹਾਂਜੀ, ਉਹਨਾਂ ਨੇ ਉਹ ਸਪਰੇ ਰეკਮੈਂਡ ਕਰ ਦੇਣੀ ਆ ਤੇ ਉਹ ਵਿਚਾਰੇ ਜਿਹੜੇ ਸਾਡੇ ਕਿਸਾਨ ਨੇ ਉਹ ਭੋਲੇ ਨੇ, ਉੱਥੋਂ ਦੇ ਸਾਡੇ ਮੰਨ ਲੈਂਦੇ ਗੱਲ, ਉਹ ਮੰਨ ਲੈਂਦੇ ਗੱਲ। ਦੂਜੀ ਗੱਲ ਇਹ ਹੈ ਜੀ ਵੀ ਇੱਥੇ ਜਿਹੜੀ ਮੈਂ ਚੀਜ਼ ਚੈੱਕ ਕੀਤੀ, ਇੱਥੇ ਹਰ ਇੱਕ ਸਟੈਪ ਤੇ ਬੜੇ ਚੈਕਸ ਐਂਡ ਬੈਲੈਂਸਿਸ ਆ। ਵੀ ਜੇ ਇਹਨਾਂ ਨੇ ਤੁਹਾਨੂੰ ਇੱਕ ਨੰਬਰ ਦੇਤਾ ਕਿ ਤੁਸੀਂ ਬਸ ਇੰਨਾ ਜਿਹੜਾ ਕੁਆਂਟੀਟੀ ਸਪਰੇ ਕਰਨੀ ਹੈ, ਤੁਸੀਂ ਉਦੋਂ ਵੱਧ ਕਰ ਨਹੀਂ ਸਕਦੇ। ਜੇ ਤੁਸੀਂ ਕਰਤਾ ਤੇ ਜੇ ਤੁਸੀਂ ਫੜੇ ਗਏ, ਉਹਦੇ ਬੜੇ ਸਵੇਅਰ ਮਤਲਬ ਕਨਸੀਕੁਐਂਸਿਸ ਨਿਕਲਦੇ ਨੇ। ਉੱਥੇ ਕੀ ਆ, ਉੱਥੇ ਸਾਡੇ ਡੀਲਰ ਕਹਿ ਦਿੰਦੇ ਆ ਵੀ ਕੋਈ ਨਹੀਂ 50 ਆਇਆ, ਤੁਸੀਂ 70 ਕਰ ਦਿਓ। ਕਿਸਾਨ ਕਹਿੰਦਾ ਯਾਰ ਉਹਨੇ 70 ਕਿਹਾ ਵੀ ਆਪ ਕਿਹੜਾ ਰੋਜ਼ ਪਾਊਗਾ, ਅੱਜ 80 ਹੀ ਦੱਬ ਦਿੰਨੇ ਆ, 100 ਹੀ ਦੱਬ ਦਿੰਨੇ ਆ। ਡਬਲ ਹੀ ਕਰੋ। ਉਹ ਚੀਜ਼ ਦਾ ਫਿਰ ਕੋਈ ਚੈੱਕ ਤੇ ਬੈਲੈਂਸ ਰਹਿ ਨਹੀਂ ਗਿਆ, ਰੈਗੂਲੇਸ਼ਨ ਨਹੀਂ ਕੋਈ। ਹਾਂਜੀ, ਉਸ ਚੀਜ਼ ਕਰਕੇ ਸਾਡਾ ਜਿਹੜਾ ਆਪਾਂ ਕਹੀਏ ਪੰਜਾਬ ਦੇ ਵਿੱਚ ਖਾਸ ਕਰ ਜਿਹੜੀ ਸਾਡੀ ਮਾਲਵਾ ਬੈਲਟ ਹੈ, ਉਹਦਾ ਸ਼ਾਇਦ ਮੇਰੇ ਹਿਸਾਬ ਦੇ ਵਿੱਚ ਉਹ ਕੈਂਸਰ ਬੈਲਟ ਬਣਨ ਦਾ ਇੱਕ ਮੇਨ ਕਾਰਨ ਵੀ ਇਹੀ ਆ ਗਿਆ, ਕਿਉਂਕਿ ਪੈਸਟੀਸਾਈਡ ਹੈ ਜਿਹੜੇ ਉਹ ਲੀਚ ਆਊਟ ਹੋ ਗਏ ਨੇ ਤੇ ਪਾਣੀ 'ਚ ਆ ਚੁੱਕੇ ਨੇ, ਤੇ ਉਹ ਫਿਰ ਜਿਹੜਾ ਹੈਵੀ ਕੈਂਸਰ ਸਬਸਟੈਂਸਿਸ ਆ ਜਿਹੜੇ ਉਹ ਮਿਲੇ ਨੇ। ਤੇ ਉਹ ਚੀਜ਼ਾਂ ਦੀ ਰੈਗੂਲੇਸ਼ਨ ਉੱਥੇ ਹੈ ਨਹੀਂ, ਤੇ ਸਾਡੇ ਭੋਲੇ ਕਿਸਾਨ ਨੇ, ਸਾਡੇ ਵੀਰ ਜਿਹੜੇ ਕਿਸਾਨ ਵੀਰ ਨੇ, ਉਹ ਵਿਚਾਰੇ ਭੋਲੇ। ਤੁਸੀਂ ਇਹ ਮੰਨਦੇ ਵੀ ਜਿਹੜੇ ਵਿਚਾਲੇ ਬੈਠੇ ਨੇ ਬੇਸਿਕਲੀ ਜਿਹੜੇ ਦਵਾਈਆਂ ਵੇਚਣ ਵਾਲੇ ਆ, ਉਹੀ ਇਹਨਾਂ ਦੇ ਥਰੂ ਇਹ ਚੀਜ਼ ਕਰਵਾਈ ਜਾ ਰਹੀ ਹੈ? ਬਿਲਕੁਲ ਜੀ, ਕਿਉਂਕਿ ਤੇ ਫਿਰ ਇਸ ਚੀਜ਼ ਨੂੰ ਥੰਮਣ ਦੇ ਲਈ ਜਿਹੜੇ ਐਜੂਕੇਟਰਸ ਨੇ, ਜਿੱਦਾਂ ਤੁਹਾਡੇ ਵਰਗੇ ਨੇ ਜਾਂ PAU ਆ ਜਾਂ ਹੋਰ ਆ, ਉਹ ਕੀ ਉਪਰਾਲੇ ਕਰ ਰਹੀ ਆ ਵੀ ਵੱਧ ਤੋਂ ਵੱਧ ਜਿਹੜੀ ਹੋਰ ਜਾਣਕਾਰੀ ਹੋਵੇ? ਆਈ ਨੋ ਤੁਸੀਂ
ਉਸੇ ਚੀਜ਼ ਦੇ ਵਿੱਚ ਇੱਕ ਟਰਾਈ ਜਿਹੜੀ ਉਹ ਕਰ ਰਹੇ ਆ, ਹਾਂਜੀ ਪਰ ਹਾਂਜੀ ਇਸ ਵੇਲੇ ਕੀ ਉਪਰਾਲੇ ਹੋਰ ਚੱਲ ਰਹੇ ਆ? ਦੇਖੋ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਦੋਂ ਤੋਂ ਬਣੀ ਆ ਉਦੋਂ ਤੋਂ ਕਿਸਾਨਾਂ ਦਾ ਮਤਲਬ ਇੱਕ ਦਿਨ ਵੀ ਉਸ ਯੂਨੀਵਰਸਿਟੀ ਤੇ ਭਰੋਸਾ ਨਹੀਂ ਟੁੱਟਿਆ। ਹੂੰ ਹੂੰ ਉਹ ਕਿਉਂਕਿ ਹਰ ਸਾਲ ਅਸੀਂ ਜੇ ਦੇਖਦੇ ਹਾਂ ਤਾਂ ਕਿਸਾਨ ਮੇਲਿਆਂ ਦੇ ਵਿੱਚ ਕਿਸਾਨਾਂ ਦਾ ਨੰਬਰ ਪਿਛਲੇ ਸਾਲ ਨਾਲੋਂ ਥੋੜਾ ਵੱਧ ਹੀ ਹੁੰਦਾ। ਹੂੰ ਹੂੰ ਭਾਵਾਂ ਫਰਕ 4-5 ਹਜ਼ਾਰ ਦਾ ਹੋਵੇ ਤੇ ਹੂੰ ਭਾਵਾਂ 10-15 ਹਜ਼ਾਰ ਦਾ ਹੋਵੇ, ਪਰ ਹੂੰ ਨੰਬਰ ਹਮੇਸ਼ਾ ਪਿਛਲੇ ਸਾਲਾਂ ਨਾਲੋਂ ਵੱਧਦਾ ਹੀ ਹੈ। ਹੂੰ ਤਾਂ ਉਹ ਕਿਤੇ ਨਾ ਕਿਤੇ ਸਾਨੂੰ ਵੀ ਮੋਟੀਵੇਟ ਕਰਦਾ, ਸਾਡੇ ਲਈ ਵੀ ਪ੍ਰੇਰਨਾ ਹੈ ਕਿ ਕਿਸਾਨਾਂ ਦਾ ਜਿਹੜਾ ਸਾਡੇ ਲਈ ਟਰਸਟ ਹੈ, ਇੱਕ ਵਿਸ਼ਵਾਸ ਆ, ਉਹ ਬਣਿਆ ਹੋਇਆ। ਤਾਂ ਉਹਦੇ ਲਈ ਸਾਲ 'ਚ 2 ਮੇਲੇ ਹਾੜੀ ਤੇ ਸਾਉਣੀ ਦੇ ਤਾਂ ਸਾਡੀ ਯੂਨੀਵਰਸਿਟੀ ਲਾਉਂਦੀ ਆ। ਉਦੋਂ ਬਿਨਾਂ ਨਿਰੰਤਰ ਸਾਡੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਕੋਈ ਇਵੈਂਟਸ ਹੁੰਦੇ ਰਹਿੰਦੇ ਆ, ਜਾਂ ਜਿਹੜੇ ਸਾਡੇ ਵੱਖ-ਵੱਖ ਕੇਵੀਕੇਜ਼ ਬਣੇ ਨੇ, ਕ੍ਰਿਸ਼ੀ ਵਿਗਿਆਨ ਕੇਂਦਰ, ਉਹਨਾਂ ਦੇ ਵਿੱਚ ਵੀ ਸਾਡੀ ਐਕਸਟੈਂਸ਼ਨ ਆਊਟਰੀਚ ਚੱਲਦੀ ਹੋਈ ਰਹਿੰਦੀ ਆ। ਬਟ ਕਿਤੇ ਨਾ ਕਿਤੇ ਥੋੜੇ ਲੂਜ਼ ਐਂਡਸ ਹੋਣ ਕਰਕੇ ਜਿਹੜਾ ਮੇਨ ਕਾਜ਼ ਆਫ ਪ੍ਰੋਬਲਮ ਆ, ਦੇਖੋ ਜੀ, ਯੂਨੀਵਰਸਿਟੀ ਪ੍ਰਾਈਵੇਟ ਡੀਲਰ ਨੂੰ ਸਜ਼ਾ ਨਹੀਂ ਦਵਾ ਸਕਦੀ। ਉਹ ਇਹੀ ਕਹਿ ਸਕਦੀ ਕਿ ਇਹ ਗਲਤ ਕਹੀ ਜਾਂਦਾ, ਤੁਸੀਂ ਇਹਦੀ ਨਾ ਮੰਨੋ। ਬਟ ਉਹ ਐ ਨਹੀਂ ਕਹਿ ਸਕਦੀ ਕਿ ਇਹ ਗਲਤ ਕਹੀ ਜਾਂਦਾ, ਤੈਨੂੰ ਫੜ ਕੇ ਜੇਲ੍ਹ 'ਚ ਬੰਦ ਕਰ ਦੋ। ਉਹ ਕੰਮ ਕਰਨਾ ਸਰਕਾਰ ਨੇ। ਸਾਡਾ ਕੰਮ ਆ ਉਹਨਾਂ ਨੂੰ ਸਹੀ ਜਾਣਕਾਰੀ ਦੇਣੀ, ਉਹਨਾਂ ਨੂੰ ਇੱਕ ਸਿੱਧੇ ਰਾਹ ਦੱਸਣਾ ਤੇ ਉਸ ਰਾਹ ਤੇ ਪਾਉਣਾ ਜੀ। ਬਟ ਹੁਣ ਜਿਹੜੇ ਡੀਲਰ ਹੈ, ਉਹ ਉਹਨਾਂ ਨੂੰ ਉਸ ਰਾਹ ਤੇ ਚੱਲਣ ਨਹੀਂ ਦਿੰਦੇ। ਉਹਨਾਂ ਨੂੰ ਆਪਾਂ ਕਹਿ ਦਈਏ ਵੀ ਉਹਨਾਂ ਦਾ ਆਪਦਾ ਲਾਲਚ ਹੈ ਵੀ ਅਸੀਂ ਮਫਾਦ ਹੈ ਜਿਹੜੇ ਇਹਨਾਂ ਸੇਲਸ ਰਿਪਰੈਜ਼ੈਂਟੇਟਿਵ ਉਹਨਾਂ ਨੂੰ ਆਇਆ ਮੈਂ ਵੱਧ ਸਪਰੇਅ ਵੇਚਦਾ ਵੀ ਮੇਰਾ ਵੱਧ ਬੋਨਸ ਮਿਲ ਜੂ ਮੈਨੂੰ, ਵੀ ਮੈਂ ਇੰਨੇ ਟਾਰਗੇਟ ਪੂਰੇ ਕਰਤੇ, ਇੰਨੇ ਪੀਪਿਆਂ ਦੇ ਲੋਟ ਕਢਾਤੇ। ਜਿਹੜਾ ਡੀਲਰ ਉਹਨੂੰ ਆਇਆ ਮੈਨੂੰ ਇੰਨਾ ਕਮਿਸ਼ਨ ਇਸ ਸਪਰੇਅ ਚ ਆਉਂਦਾ, ਮੈਂ ਇਹੀ ਸਾਰੀ ਵੇਚੀ ਚੱਲਾਂ। ਉਹਨਾਂ ਦੇ ਆਪਦੇ ਲਾਲਚ ਕਰਕੇ ਜਿਹੜਾ ਉਹ ਕਿਸਾਨਾਂ ਨਾਲ ਧੱਕਾ ਕਰਦੇ ਨੇ, ਉਹਦੇ ਲਈ ਤਾਂ ਫਿਰ ਸਰਕਾਰ ਨੂੰ ਹੀ ਕੁਝ ਉਸ ਤਰੀਕੇ ਦੇ ਕਾਨੂੰਨ ਲੈ ਕੇ ਆਉਣੇ ਚਾਹੀਦੇ ਆ ਜਿਵੇਂ ਕਿ ਇੱਥੇ ਬਣੇ ਹੋਏ ਨੇ ਜੀ। ਕੀ ਹੁਣ ਤੁਹਾਨੂੰ ਸੋਚਦੇ ਆ ਵੀ ਜਿਹੜੀ ਪੰਜਾਬ ਦੀ ਖਾਸ ਕਰਕੇ ਜਿਹੜੀ ਕਿਸਾਨੀ ਆ, ਉਹਦੀ ਸਰਵਾਈਵੇਬਿਲਟੀ, ਸਸਟੇਨੇਬਿਲਟੀ ਦੇ ਲਈ ਤੇ ਕੀ ਹੋਣਾ ਚਾਹੀਦਾ? ਕੀ ਤੁਹਾਡੇ ਕੀ ਸੁਝਾਅ? ਦੇਖੋ ਜੀ, ਦੁਨੀਆ ਤੇ ਬੜਾ ਕੁਝ ਆਉਂਦਾ, ਬੜਾ ਕੁਝ ਜਾਂਦਾ ਹੈ, ਬਟ ਖੇਤੀ ਇੱਕ ਐਸਾ ਧੰਦਾ ਜਿਹੜਾ ਕਦੇ ਮੁੱਕ ਨਹੀਂ ਸਕਦਾ, ਕਿਉਂਕਿ ਜੇ ਖੇਤੀ ਮੁੱਕ ਗਈ ਤਾਂ ਇਨਸਾਨ ਭੁੱਖਾ ਮਰ ਜਾਊਗਾ ਜੀ। ਖੇਤੀ ਤਾਂ ਚੱਲਦੀ ਹੋਈ ਰਹਿਣੀ ਹੈ, ਚੱਲਦੀ ਆ ਰਹੀ ਸੀ, ਚੱਲਦੀ ਹੈ, ਚੱਲਦੀ ਹੀ ਰਹੂਗੀ। ਹੁਣ ਇਹਦੀ ਸਸਟੇਨੇਬਿਲਟੀ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਆਪਾਂ ਕਹੀਏ ਵੀ ਕੱਲਾ ਬੰਦਾ ਰਾਹ ਤੇ ਤੁਰ ਕੇ ਕੁਝ ਨਹੀਂ ਕਰ ਸਕਦਾ, ਉਹਨੂੰ ਇੱਕ ਵੱਡੀ ਚੀਜ਼ ਚਾਹੀਦੀ ਹੈ, ਸਾਥ ਚਾਹੀਦਾ ਹੈ ਕਾਫੀ ਲੋਕਾਂ ਦਾ। ਯੂਨੀਵਰਸਿਟੀ ਆਪਦੇ ਦਮ ਲਈ ਜੋ ਕਰ ਰਹੀ ਹੈ, ਉਹ ਜੋ ਕਰ ਸਕਦੀ ਹੈ ਉਹ ਕਰਦੀ ਪਈ ਹੈ। ਸਰਕਾਰ ਵੱਲੋਂ ਸਾਨੂੰ, ਪੰਜਾਬ ਸਰਕਾਰ ਵੱਲੋਂ ਬਜਟ ਵੀ ਆਉਂਦਾ ਯੂਨੀਵਰਸਿਟੀ ਨੂੰ ਰਿਸਰਚ ਲਈ, ਟ੍ਰੇਨਿੰਗ ਲਈ, ਐਕਸਟੈਂਸ਼ਨ ਲਈ, ਪਲੱਸ ਸੈਂਟਰ ਵੱਲੋਂ ਵੀ ICR ਦੇ ਅੰਡਰ ਹੋਣ ਕਰਕੇ ਸੈਂਟਰ ਵੱਲੋਂ ਵੀ ਚਲੋ ਬਜਟ ਆਉਂਦਾ। ਬਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਕੋਈ ਸਪੈਸ਼ਲ ਕਮੇਟੀ ਇਸ ਚੀਜ਼ ਲਈ ਬਣੂਗੀ ਵੀ ਜਿਹੜੀ ਆ ਮਿਸ ਹੈਂਡਲਿੰਗ ਹੋ ਰਹੀ ਆ ਪ੍ਰੈਕਟਿਸਿਸ ਦੀ, ਮਿਸ ਕਮਿਊਨੀਕੇਸ਼ਨ ਦੇ ਨਾਲ ਗਲਤ ਕਮੇਟੀਆਂ ਦਾ ਅੱਗੇ ਵੀ ਸਨਿਰੁੱਧ ਕਿੰਨੀਆਂ ਬਣੀਆਂ, ਉਹ ਰਹਿ ਜਾਂਦੀਆਂ। ਕਮੇਟੀ ਨੂੰ ਤਾਂ ਕਹਿੰਦੇ ਆ ਵੀ ਮਿੱਟੀ ਪਾਉਣ ਨੂੰ ਬਣਾ ਦਿੰਦੇ ਆ। ਕਿਸਾਨਾਂ ਦਾ ਵੀ ਇਹ ਕਿਤੇ ਨਾ ਕਿਤੇ ਕਹਿ ਲਓ ਵੀ ਹਰਖ ਰਹਿੰਦਾ ਆ ਵੀ ਸਾਨੂੰ PAU ਵੱਲੋਂ ਪੂਰੀ ਜਾਣਕਾਰੀ ਮਿਲਦੀ ਨਹੀਂ ਜਾਂ ਲੇਟ ਸਾਨੂੰ ਦੱਸਦੇ ਆ। ਸੋ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਦੇ ਬਾਰੇ ਤਾਂ ਮੈਂ ਮਤਲਬ ਮੈਨੂੰ ਜਿੰਨੇ ਵੀ ਕਿਸਾਨ ਮਿਲਦੇ ਨੇ, ਮੇਰੇ ਵੀਰ ਭਰਾ ਨੇ, ਜਾਂ ਕੋਈ ਵੀ ਬੰਦਾ ਜਿਹੜਾ ਖੇਤੀ ਦੇ ਵਿੱਚ, ਅਸੀਂ ਉਹਨਾਂ ਨੂੰ ਇਹੀ ਗੱਲ ਕਹਿੰਦੇ ਕਿ ਤੁਸੀਂ ਆਪਦੇ ਜਿਹੜੇ ਕੰਸਰਨਸ ਹੈ, ਆਪਦੇ ਜਿਹੜੇ ਇਸ਼ੂਜ਼ ਆ, ਉਹ ਸਾਨੂੰ ਦੱਸੋ। ਜੇ ਤੁਸੀਂ, ਮੈਂ ਉਹਨਾਂ ਨੂੰ ਇਹੀ ਪੁੱਛਦਾ ਵੀ ਠੀਕ ਆ ਜੀ, ਤੁਸੀਂ ਚਲੋ ਕਹਿਤਾ ਕਿ ਸਾਨੂੰ ਯੂਨੀਵਰਸਿਟੀ ਵੱਲੋਂ ਆ ਇਸ ਚੀਜ਼ ਤੇ ਸਾਨੂੰ ਜਾਣਕਾਰੀ ਨਹੀਂ ਮਿਲੀ, ਬਟ ਤੁਸੀਂ ਉਹਨਾਂ ਕੋਲੇ ਇੱਕ ਵਾਰੀ ਗਏ ਤੇ ਉਹ ਨਹੀਂ ਮਿਲੀ, ਤੇ ਫਿਰ ਉਦੋਂ ਬਾਅਦ ਤੁਸੀਂ ਗਏ ਨਹੀਂ ਕਿ ਤੁਸੀਂ 10 ਗੇੜੇ ਮਾਰ ਕੇ ਤੇ ਫਿਰ ਨਹੀਂ ਮਿਲਿਆ। ਹੋ ਸਕਦਾ ਇੱਕ ਵਾਰੀ ਤੁਸੀਂ ਜਦੋਂ ਗਏ ਹੋਵੋਗੇ, ਅਗਲਾ ਕਿਸੇ ਕੰਮ ਧੰਦੇ 'ਚ ਬਿਜ਼ੀ ਵੀ ਹੋ ਸਕਦਾ, ਕੋਈ ਫੈਕਟਰ, ਹੋਰ ਵੀ ਬੜੇ ਫੈਕਟਰ ਡਿਪੈਂਡ ਕਰਦੇ ਨੇ ਕਿ ਤੁਸੀਂ 10 ਵਾਰੀ ਜਾ ਕੇ ਮੁੜ ਆਏ ਹੋ। ਤਾਂ ਮੋਸਟਲੀ ਮੈਨੂੰ ਰਿਸਪੌਂਸ ਜਿਹੜਾ ਜ਼ਿਆਦਾ ਉਹ ਇਹੀ ਮਿਲਿਆ ਕਿ ਅਸੀਂ ਜਾਂ ਤਾਂ ਵੀ ਫੋਨ ਕੀਤਾ ਸੀ ਜਾਂ ਅਸੀਂ ਗਏ ਸੀ, ਉਹ ਮਿਲੇ ਨਹੀਂ, ਤੇ ਉਦੋਂ ਬਾਅਦ ਅਸੀਂ ਗਏ ਨਹੀਂ। ਹੁਣ ਆਪਾਂ ਵੀ ਇਹ ਚੀਜ਼ ਨੂੰ ਥੋੜਾ ਸਮਝ ਸਕਦੇ ਹਾਂ ਵੀ ਜੇ ਆਪਾਂ ਇੱਕੋ ਵਾਰੀ ਜਾਈਏ ਤੇ ਸਾਰਾ ਕੁਝ ਆਪਾਂ ਨੂੰ ਥਾਲੀ 'ਚ ਪਰੋਸ ਕੇ ਮਿਲ ਜੇ, ਸ਼ਾਇਦ ਉਹ ਪੋਸੀਬਲ ਵੀ ਨਹੀਂ ਹੁੰਦਾ, ਕਿਉਂਕਿ ਹਰੇਕ ਬੰਦਾ ਜਿਹੜਾ ਆਪਦਾ ਕੰਮ ਕਰ ਰਿਹਾ, ਉਹਦੇ ਕੋਲੇ ਵੀ ਬੜੀਆਂ ਇੰਗੇਜਮੈਂਟਸ ਹੁੰਦੀਆਂ, ਉਹਨੇ ਵੀ ਇੱਧਰ ਉੱਧਰ ਆਪਣਾ, ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਅੱਜ ਸਾਨੂੰ ਮਿਲਣ ਉਸ ਪਿੰਡ ਤੋਂ ਉਸ ਕਿਸਾਨ ਵੀਰ ਨੇ ਆਉਣਾ, ਉਧਰੋਂ ਕੱਲ ਨੂੰ ਕਿਸੇ ਨੇ ਆਉਣਾ, ਜਾਂ ਸਾਡੀ ਪ੍ਰਾਇਰ ਅਪਾਇੰਟਮੈਂਟ ਹੋਵੇ। ਹੁਣ ਜਿਵੇਂ ਅਸੀਂ ਇਵੈਂਟਸ ਵਗੈਰਾ ਆਰਗੇਨਾਈਜ਼ ਕਰਦੇ ਹਾਂ, ਉੱਥੇ ਸਾਡੀਆਂ ਟ੍ਰੇਨਿੰਗਸ ਚੱਲਦੀਆਂ, ਉੱਥੇ ਸਾਡੇ ਕੋਲੇ ਜਿੰਨੇ ਬੰਦਿਆਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਅਸੀਂ ਉਹਨਾਂ ਬੰਦਿਆਂ ਦੇ ਹਿਸਾਬ ਨਾਲ ਅਕਮੋਡੇਸ਼ਨ, ਰੋਟੀ ਪਾਣੀ, ਉਨੀਆਂ ਬੱਸਾਂ, ਸਾਰਾ ਕੁਝ ਉਵੇਂ ਅਰੇਂਜ ਕਰਕੇ ਰੱਖਦੇ ਆ। ਬਟ ਫਿਰ ਜਦੋਂ ਉਹ ਲੋਕ ਸਾਡੇ ਕੋਲੇ ਨਹੀਂ ਆਉਂਦੇ, ਫਿਰ ਸਾਡੇ ਹੁਣ ਕਿਤੇ ਨਾ ਕਿਤੇ ਬੈਕ ਆਫ ਮਾਈਂਡ ਆਪਣੇ ਵੀ ਉਹ ਸਟੀਰੀਓਟਿਪੀਕਲ ਓਪੀਨੀਅਨ ਇੱਕ ਬਣ ਜਾਂਦਾ ਕਿ ਜੇ 100 ਬੰਦਾ ਨੇ ਰਜਿਸਟਰ ਕੀਤਾ ਤਾਂ 50 ਕੀ ਆਊਗਾ। ਫਿਰ ਉਸ ਹਿਸਾਬ ਨਾਲ ਆਪਾਂ ਹਿਊਮਨ ਰਿਸੋਰਸ ਪਲਾਨ ਕਰਨਾ, ਉਹ ਵੀ ਆਪਾਂ ਫਿਰ ਥੋੜਾ ਘਟਾ ਦਿੰਨੇ ਆ। ਤਾਂ ਉਸ ਤਰੀਕੇ ਦੇ ਨਾਲ ਜੇ ਸਾਡੇ ਆਪਾਂ ਕਹੀਏ ਕਿ ਸਸਟੇਨੇਬਿਲਿਟੀ ਦੇ ਜੇ ਮੈਂ ਗੱਲ ਕਰਾਂ, ਤਾਂ ਜੇ ਸਾਡੇ ਕੋਲੇ ਕਿਸਾਨ ਆਉਣ,
ਉਹ ਇੱਕ ਪ੍ਰੋਪਰ ਇਹ ਸਾਨੂੰ ਸਾਰਾ ਫੀਡਬੈਕ ਦੇਣ, ਕਿਉਂਕਿ ਸਾਰਾ ਕੰਮ ਹੈ ਜਿਹੜਾ ਉਹ ਫੀਡਬੈਕ ਤੇ ਚੱਲਦਾ ਹੀ। ਸਾਨੂੰ ਕਿਵੇਂ ਪਤਾ ਲੱਗੂਗਾ ਵੀ ਅਸੀਂ ਇਹ ਚੀਜ਼ ਕੀਤੀ ਤੇ ਲਾਹੇਵੰਦ ਰਹੀ, ਯੂਜ਼ਫੁਲ ਰਹੀ, ਜਦੋਂ ਸਾਨੂੰ ਉਹਦੇ ਓਪੀਨੀਅਨ ਮਿਲਦੇ ਫਿਰ ਅਸੀਂ ਅਗਲੀ ਵਾਰੀ ਉਸ ਤੇ ਚੇਂਜ ਕਰਦੇ ਹਾਂ ਜਿੰਨੇ ਸਾਨੂੰ ਓਪੀਨੀਅਨ ਮਿਲਦੇ ਆ। ਠੀਕ ਆ, ਅਸੀਂ ਬੈਠੇ ਆ, ਅਸੀਂ ਉੱਥੇ ਸਾਡੀਆਂ ਯੂਨੀਵਰਸਿਟੀਆਂ, ਸਾਡੇ ਸਾਰੇ ਐਗਰੀਕਲਚਰ ਡਿਪਾਰਟਮੈਂਟ ਹੈ, ਸਰਕਾਰਾਂ ਠੀਕ ਆ, ਉਹ ਕੰਮ ਕਰ ਰਹੀਆਂ, ਕਿਤੇ ਨਾ ਕਿਤੇ ਕਰ ਰਹੀਆਂ। ਹੁਣ ਯੂਨੀਵਰਸਿਟੀ ਦੇ ਵਿੱਚ ਜਦੋਂ ਬੀ ਵਿਕਣਾ ਹੁੰਦਾ ਤਾਂ ਲੋਕ ਸਵੇਰੇ 3 ਵਜੇ ਤੋਂ ਆ ਕੇ ਲਾਈਨਾਂ ਦੇ ਵਿੱਚ ਲੱਗ ਜਾਂਦੇ ਨੇ ਕਿ ਬੀ ਲੈਣਾ, ਤੇ ਉਹ ਕੁਝ ਚੀਜ਼ਾਂ ਸਾਨੂੰ ਦੱਸਦੀਆਂ ਕਿ ਕਿਸਾਨਾਂ ਦਾ ਸਾਡੇ ਤੇ ਭਰੋਸਾ ਹੈਗਾ, ਤੇ ਯੂਨੀਵਰਸਿਟੀ ਵੱਲੋਂ ਜਿੰਨਾ ਹੋ ਸਕਦਾ ਉਹ ਕਰ ਵੀ ਰਹੇ ਨੇ। ਤੇ ਜਿਹੜੀ ਕਮੇਟੀਆਂ ਦੀ ਤੁਸੀਂ ਗੱਲ ਕੀਤੀ, ਮੈਂ ਉਹੀ ਕਹੂੰਗਾ ਵੀ ਜੀ ਠੀਕ ਹੈ, ਕਮੇਟੀਆਂ ਬਣਦੀਆਂ, ਉਹ ਕਾਗਜ਼ਾਂ 'ਚ ਜੇ ਰਹਿ ਗਈਆਂ ਤਾਂ ਉਹੀ ਕਰਨਾ ਚਾਹੀਦਾ ਵੀ ਉਹ ਕਾਗਜ਼ਾਂ 'ਚ ਭਾਵੇਂ ਨਾ ਬਣਨ, ਬਟ ਫੀਲਡ ਤੇ ਆ ਕੇ ਉਹਨਾਂ ਦਾ ਕੰਮ ਸਟਰੋਂਗ ਹੋਣਾ ਚਾਹੀਦਾ। ਤੇ ਉਹ ਸਟਰੋਂਗ ਕਿਵੇਂ ਹੋਊਗਾ? ਜਦੋਂ ਸਖਤੀ ਹੋਊਗੀ। ਹੁਣ ਜਿਵੇਂ ਇੱਥੋਂ ਦੇ ਕਾਨੂੰਨ ਹੈ ਜਿਹੜੇ ਉਹ ਇੰਨੇ ਕੁ ਸਖਤ ਨੇ ਕਿ ਕੋਈ ਬੰਦਾ ਗਲਤ ਕਰਨ ਦੀ ਮਤਲਬ ਤੋਹੀਨ ਨਹੀਂ ਕਰ ਸਕਦਾ, ਉਹ ਕੋਸ਼ਿਸ਼ ਨਹੀਂ ਕਰ ਸਕਦਾ। ਉਹਨੂੰ ਪਤਾ ਵੀ ਜੇ ਮੈਂ ਕੱਲ ਨੂੰ ਕੁਝ ਗਲਤ ਕਰਤਾ ਤੇ ਫੜਿਆ ਗਿਆ ਤੇ ਮੇਰਾ ਮਤਲਬ ਬਹੁਤ ਭਾਰੀ ਨੁਕਸਾਨ ਹੋ ਸਕਦਾ, ਵੀ ਮੈਂ ਹਰਜਾਨਾ ਜਿਹੜਾ ਮੈਨੂੰ ਬਹੁਤ ਭੁਗਤਣਾ ਪੈ ਸਕਦਾ। ਉੱਥੇ ਉਹ ਹਰਜਾਨਾ ਕੁਝ ਇਸ ਤਰੀਕੇ ਦਾ ਨਹੀਂ ਹੈ ਜਿਹਦੇ ਕਰਕੇ ਸਿਸਟਮ ਇਦਾਂ ਦਾ ਬਣ ਚੁੱਕਾ ਨਾ। ਹਾਂਜੀ, ਉਹ ਸਿਸਟਮ ਬਣਾਉਣ ਦੀ ਲੋੜ ਹੈ ਜੋ ਮੈਨੂੰ ਲੱਗਦਾ ਜੀ। ਬਹੁਤ ਬਹੁਤ ਧੰਨਵਾਦ ਸੰਜੀਤ ਸਿੰਘ, ਤੁਸੀਂ ਸਾਡੇ ਨਾਲ ਜੁੜੇ, ਤੇ ਚਲੋ ਤੁਹਾਨੂੰ ਸ਼ੁਭ ਸ਼ਾਮਾਂ ਦਿੰਦੇ ਆ ਤੁਹਾਡੀਆਂ ਜਿਹੜੀ ਆ ਡਾਕਟਰੇਟ ਦੇ ਲਈ, ਤੁਹਾਡੇ ਜਿਹੜੇ ਥੀਸਿਸ ਦੇ ਲਈ, ਤੇ ਜਿਹੜੀ ਐਜੂਕੇਸ਼ਨ ਤੇ ਐਂਟਰਟੇਨਮੈਂਟ ਨੂੰ ਜੋੜ ਕੇ ਤੁਸੀਂ ਜਿਹੜਾ ਉਪਰਾਲਾ ਕਰ ਰਹੇ ਆ। ਹੋਪਫੁਲੀ ਇਹਦੇ ਨਾਲ ਜਿਹੜੀ ਜਾਣਕਾਰੀ ਆ ਉਹ ਕਿਸਾਨਾਂ ਤੱਕ ਜਿਹੜੀ ਉਹ ਪਹੁੰਚੇ ਤੇ ਕਿਸਾਨ ਉਹ ਜਾਣਕਾਰੀਆਂ ਦਾ ਜਿਹੜਾ ਫਾਇਦਾ ਚੱਕ ਸਕਣ। ਤੁਸੀਂ ਆਏ, ਸਾਡੇ ਨਾਲ ਜੁੜੇ, ਗੱਲਬਾਤ ਕੀਤੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।